वो नहीं करना भाईजान, उठ जाओ। ਐਡੀ ਲੈਟਾ ਵਾਲ ਗਏ ਯਾਰ ਕੁਝ ਵੀ 2020 ਹੋ ਗਿਆ ਤੇ 2020 ਨਹੀਂ ਉੱਠ ਕੰਮ ਦਾ ਟਾਈਮ ਆ ਤੂੰ ਤੇ ਇੱਥੇ ਐ ਬਾਸੀਆਂ ਲਈ ਜਾਂਦੇ ਉੱਠ ਕੰਮ ਦਾ ਟਾਈਮ ਆ ਐਕਟਿਵ ਹੋ ਚੋਕੋ ਸੋ ਕਮ ਸੇ ਕਮ 1.5 ਘੰਟਾ ਲੱਗਣਾ ਸਾਲ ਨੂੰ ਸਾਜੀ ਨੂੰ ਜਿੰਨਾ ਮਰਜ਼ੀ ਤੂੰ ਤੇ ਉੱਠ ਕੇ ਕੋਈ ਆਪਾਂ ਮੌਜੂਦ ਡਿਸਕਸ ਕਰੀਏ ਕੋਈ ਗੱਲਾਂ ਬਾਤਾਂ ਬਣਾਈਏ ਬਹੁਤ ਡਿਸਕਸ ਆਪ ਨੂੰ ਨਹੀਂ ਰਹੇ ਤੁਸੀਂ ਵੀ ਖੈਰ ਨਾਲ ਕਦੀ ਚਾਹ ਪਾਣੀ ਦਾ ਪੁੱਛ ਲਿਆ ਕਰੋ ਕੀ ਹੋਇਆ ਵਾ ਦੋਦਾ ਕਹੀ ਵਾਲਦੇ ਮੁਹਤਰਮ इशारे पे हम खेले तूफान। ਯਾਰ ਖਾਓ ਭਾਈ ਫੈਸਲ ਨया ਸ਼ੁਰੂ ओए ਹੋਈ उठ चल काम दे टाइम पे आ हुन ਉਹ ਕੰਮ ਦਾ ਟਾਈਮ ਤੇ ਮੋਤੀ ਟਾਈਮ ਦਾ ਕੰਮ ਦਾ ਟਾਈਮ ਉੱਠ ਪਏ ਯਾਰ ਮਿੱਠੇ ਉੱਠੇ ਯਾਰ ਉੱਠ ਯਾਰ ਉੱਠ ਯਾਰ है कि यार हरकत हुई ਹੋ ਜਿਹੜਾ ओए गल आज ना यार सिमरन स्टोरी ਜਿਹੜੀ ਹਾਂ सिमरन ਨੂੰ ਮੈਂ ਕਿੱਧਰ ਖੜਾ ਇੱਕ ਮਿੰਟ ਭਾਈ ਸਨੈਨ 15 ਚੈਨਲਾਂ ਦੇ ਕੰਮ ਕਰਦਾ ਤੂੰ ਕਿਤੇ ਜੈਕਟ ਵੀ ਲੈ ਲਾ 500 ਦੀ ਮੇਰਾ ਡਿੱਗਿਆ ਵਾ 500 ਦੀ ਵੀ ਜੈਕਟ ਹੁੰਦੀ ਹੈ ਇੱਕ ਬਾਹ ਮਿਲ ਗਈ ਓਏ ਜਿੱਥੇ ਰਹਿੰਦਾ ਉੱਥੇ 250 ਦੀਆਂ ਦੋ ਆ ਜਾਣੀਆਂ ਭਰਾਵਾ ਮੈਂ ਫ੍ਰਿਜ ਦੇ ਵਿੱਚ ਹੀ ਪੈਂਟਾਂ ਲਾਇਆ ਹੱਥ ਨੂੰ ਧੋ ਕੇ ਆਵਾਂ 5 ਪੈਂਟਾਂ ਲਈਆਂ ਨੇ ਕਿੰਨੇ ਦੀਆਂ 38000 ਰੁਪਏ ਦੀਆਂ ਕਹਿਣ ਦੇ ਸੀਗੇ ਤੇ 35000 ਰੁਪਏ ਦੀਆਂ ਵੀ 7000 ਰੁਪਏ ਦੀਆਂ 7000 ਦੀ ਇੱਕ ਪੈਂਟ ਤੇ ਉਹਦੇ ਚਾਹ ਲੱਤਾਂ ਲਾਈਆਂ ਕੀ ਗੱਲ ਆਪੇ ਚੜ ਜਾਂਦੀ ਹੈ ਯਾਰ ਵੇਖ 7000 ਦੀ ਪੈਂਟ ਚਾਹ ਆ ਪਿਲਰ ਜੇ ਤੂੰ ਨੜੀ ਗਿਆ ਜੇ ਹੈ ਵੇ ਪਿਓਰ ਲਵਾਈ ਸਰ ਉਹ ਯਾਰ ਮੈਂ ਤੈਨੂੰ ਖਵਾ ਕੇ ਅੰਦਰੋਂ ਆਇਆ ਮੈਂ ਤੂੰ ਫੇਰ ਖਰਾਬ ਕਰਤੇ ਯਾਰ ਦੱਸ ਯਾਰ ਯਾਰ ਮੈਂ ਅੰਦਰੋਂ ਆ ਕੇ ਆਇਆ ਮੈਂ ਤੇ ਫੇਰ ਮਾਰ 18 ਜੀ ਪੈਂਟ ਹੈ 18 ਪੈਰੇ ਲੱਗਣ ਲੱਗ ਜਾਣਗੇ ਇਹੀ ਹੋਏਗਾ ਪਿਆਰੇ ਨਹੀਂ ਲੱਗਣ ਦੀ ਉਹ ਫੈਸਲ ਬਾਸ ਭਈ ਗਏ ਅੱਜ ਪਰ ਸਿਮਰਨ ਦਾ ਕੀ ਕਰੀਏ ਉਹਨੂੰ ਹਾਂਗਕਾਂਗ ਭੇਜਾਂ ਉਹ ਸਿਮਰਨ ਨੂੰ ਹਾਂਜੀ ਹਾਂਗਕਾਂਗ ਭੇਜੋ ਅੱਛਾ ਹੁਣ ਸਟੋਰੀ ਹੈ ਨਾ ਅੱਜ ਉਹਨੂੰ ਉਹਦੇ ਹਾਜੀ ਸਾਹਿਬ ਨੇ ਭੇਜਤਾ ਵਾ ਬਾਹਰ ਕਿਸੇ ਮੁਲਕ ਚ ਥਾਈਲੈਂਡ ਸਿੰਗਾਪੁਰ ਕਿਤੇ ਵੀ ਉੱਥੇ ਹੁਣ ਉਹ ਗਈ ਹੈ ਤੇ ਉਹ ਅਗਵਾ ਹੋ ਗਈ ਹੈ ਜਾਂ ਕਿਸੇ ਗੈਂਗ ਦੇ ਹੱਥ ਚੜ ਗਈ ਹੈ ਉਹ ਗੁਰਦੇ ਵੇਚਣ ਵਾਲੇ ਨੇ ਹਾਜੀ ਸਾਹਿਬ ਦਾ ਤੁਹਾਨੂੰ ਫੋਨ ਆਇਆ ਕਿੱਥੇ ਕੀ ਹਿਸਾਬ ਕਿਤਾਬ ਆ ਤੁਹਾਨੂੰ ਵੀਜ਼ਾ ਵੂਜ਼ਾ ਲਵਾ ਕੇ ਤੇ ਤੁਸੀਂ ਮਗਰ ਗਏ ਓਏ ਯਾਰ ਮੈਂ ਸਕੂਲੇ ਚੱਲਾ ਪਰ ਅਚੀਰ ਕਿੰਨਾ ਦਾ ਕੱਢਤਾ ਨਹੀਂ ਇੱਕ ਮਿੰਟ ਇਹਨੂੰ 10000 ਰੁਪਏ ਆਹ ਦੇ ਚੀਰ ਕਿੰਨਾ ਦਾ ਕੱਢਤਾ ਉਹ ਕਿਤੇ ਖੱਟੀ ਹੋ ਜਵੇਂ ਸਿਮਰਨ ਕਹਿਣ ਡਈ ਹੈ ਕਿ ਜੀ ਮੈਨੂੰ ਹਣਾ ਬਾਹਰ ਭੇਜ ਦੇ ਮੈਂ ਪਾਕਿਸਤਾਨ ਦੀ ਰਹਿਣਾ ਚਾਹ ਰਹੀ ਨਾਲੇ ਦੋ ਗਾਣੇ ਪਾਇਆ ਕੋਲ ਸਟੋਰੀ 'ਚ ਦੋ ਤਿੰਨ ਗਾਣੇ ਪਾਏ ਸੀ ਉਹਨੇ ਤੂੰ ਆ ਗਿਆ ਇੰਗਲਿਸ਼ ਨੂੰ ਮੈਂ ਆ ਗਿਆ ਸਿਮਰਨ ਨੇ ਕਿਹਾ ਹੈਗਾ ਕਿ ਮੈਨੂੰ ਬਾਹਰ ਭੇਜ ਦੇ, ਓਕੇ ਮੈਂ ਪਾਕਿਸਤਾਨ ਨਹੀਂ ਰਹਿਣਾ ਬੜੇ ਕੋ ਸਾਲ ਐ ਤੇ ਮੈਂ ਘਰ ਬੈਠਾ ਵਾਂ ਤੇ ਮੈਨੂੰ ਫੋਨ ਆਇਆ ਹਾਂਜੀ ਸਾਹਿਬ ਦਾ ਨਹੀਂ ਭਾਈ ਸਾਹਿਬ ਦਾ ਨਹੀਂ ਆਇਆ ਅਨਨੋਨ ਸੀ ਅਨਨੋਨ ਨੰਬਰ ਤੋਂ ਫੋਨ ਆਇਆ ਮੈਂ ਫੋਨ ਚੁੱਕਿਆ ਕੌਣ ਭਾਈ ਸਾਹਿਬ ਕਹਿੰਦੇ ਮੈਂ ਕਿਹਾ ਘਰ ਆ ਮੈਂ ਘਰ ਗਿਆ ਇਹ ਆਈ ਜਗ੍ਹਾ ਕਿੱਥੇ ਆ ਤੁਸੀਂ ਤਫਸੀਲ ਨਾਲ ਡਿਸਕਸ ਕਰੋ ਐਸੇ ਨੂੰ ਤੁਸੀਂ ਇੱਕ 1 2 3 ਸੀ ਨੰਬਰ ਨੇ ਸਾਰਾ ਪਤਾ ਚੱਲਦਾ ਡਿਟੇਲ ਫਿਰ ਵਿੱਚ ਵੜ ਜੀ ਹਾਂ ਇੱਕ ਹੋਰ ਆਹੀ ਆ ਸਿਚੁਏਸ਼ਨ ਇੱਕ ਐਕਟ ਦੀ ਸਿਚੁਏਸ਼ਨ ਬਣਾਈਏ ਪਹਿਲੇ ਐਕਟ ਦੇ ਕੀ ਕਰਨਾ ਦੂਸਰੇ ਐਕਟ ਤੇ ਤੀਸਰੇ ਐਕਟ ਹਾਂਜੀ ਸਾਡੇ ਕਿੰਨੇ ਨਹੀਂ ਕਿ ਲੱਗਦੇ ਹੈਗੇ ਨੇ ਕੱਟ ਚਾਰ ਤਿੰਨ ਕੱਟ ਲੱਗਦੇ ਉਹ ਤਿੰਨ ਤੁਸੀਂ- ਕੱਟ ਜਿਹੜੇ ਨੇ ਨਾ ਆ ਵੇਖੋ ਨਾ ਯਾਰ, ਸਿਮਰਨਤ ਤੁਸੀਂ ਕਹਿ ਮੈਨੂੰ ਸਨੈਨ ਯਾਰ ਸਟੋਰੀ ਸੁਣ ਲਈ ਹੁੰਦੀ ਹੈ ਯਾਰ ਨੋ ਨਹੀਂ ਯਾਰ ਪੈਨਸਲ ਕਾਪੀ ਨਹੀਂ ਮੈਂ ਉਹ ਲਿਖ ਵੀ ਲਵਾਂ ਪੈਨਸਲ ਕਾਪੀ ਵੀ ਦੇ ਨਾਲ ਹਲਕਾ ਜਿਹਾ ਬਾਹਰ ਚੰਦਾ ਖਾਸਾ ਦੌਰ ਚਲਾਓ ਤੇ ਅੱਖਾਂ ਖੁੱਲ੍ਹਣ ਤੇਰਾ ਡੀਲਾ ਐ ਕਰਕੇ ਪੂਰਾ ਸ਼ਟਰ ਓਪਨ ਹੋਵੇ ਯਾਰ ਇੱਕ ਮਿੰਟ ਸਿਮਰਨ ਨੇ ਜਿਹੜੀ ਕਹੀ ਹੈ ਹਾਂਗਕਾਂਗ ਓਏ ਠੀਕ ਹੈ ਤੇ ਮੈਨੂੰ ਮਗਰੋਂ ਫੋਨ ਆਇਆ ਲੱਭਣ ਹੀ ਨਹੀਂ ਰਹੀ ਭਾਈ ਸਾਹਿਬ ਪਰੇਸ਼ਾਨ ਸਾਰੇ ਹੀ ਪਰੇਸ਼ਾਨ ਅੱਛਾ ਹਾਂਜੀ ਸਾਹਿਬ ਨੂੰ ਨਹੀਂ ਪਤਾ ਹਾਂ ਚੱਲ ਗਈ ਹੈ ਨਹੀਂ ਭਾਈ ਸਾਹਿਬ ਨੂੰ ਪਤਾ ਹੈ ਏਜੰਟ ਨਾਲ ਅਸੀਂ ਮਿਲੇ ਆ ਬਾਅਦ ਚ ਪਤਾ ਲੱਗਾ ਕਿ ਡੈਂਕੀ ਲੱਗ ਗਈ ਠੀਕ ਹੈ ਤੁਸੀਂ ਭਾਜੀ ਨੂੰ ਡੰਗੀ ਲਾ ਕੇ ਭੇਜੋ ਸਿਮਰਨ ਨੂੰ ਯਾਰ ਮੈਂ ਫਰੈਸ਼ ਨਹੀਂ ਹੈ ਅਰੇ ਤਾਂ ਕਿ ਪਤਾ ਨਹੀਂ ਭਾਈ ਫੈਸਲ ਦੋਨੇ ਡੰਕੀ ਲਾਓ ਹਾਜੀ ਨੇ ਕਿਹਾ ਫੈਸਲ ਤੂੰ ਨਾਲ ਦੇਣੀ ਤੁਸੀਂ ਦੋਵੇਂ ਡੰਗੀ ਲਾ ਲਓ ਤੁਸੀਂ ਰਾਜ ਨਾ ਕਿਤੇ ਐਮਾਜ਼ੋਨ ਤੇ ਜੰਗਲਾਂ ਹੀ ਤੁਹਾਨੂੰ ਖਾਲੀ ਦਾ ਫੋਨ ਆ ਗਿਆ ਹਾਜੀ ਕਹਿੰਦੇ ਕਿਤੇ ਤੁਸੀਂ ਜੰਗਲ ਕਿਤੇ ਮੇਰਾ ਘਰ ਆ ਤੁਸੀਂ ਉੱਥੇ ਵਾਪਸ ਆ ਗਏ
ਜਿੰਨਾ ਮੁਲਕਾਂ 'ਚ ਗੈਂਗ ਨਹੀਂ ਰਹਿੰਦੇ ਜਿਸ ਤਰ੍ਹਾਂ ਕਿ ਥਾਈਲੈਂਡ ਆ, ਸਿੰਗਾਪੁਰ ਆ, ਉੱਥੇ ਨਾ ਗੇਮਾਂ ਪੈਂਦੀਆਂ। ਆਈ ਨਾ ਦਾਨਿਸ਼ ਮਤਵਜੀ ਪੇ ਸਾਜੀ ਉਹਦਾ ਦੱਸਣਾ ਮੇਰਾ ਸਿਮਰਨ ਨੂੰ ਮੈਂ ਭੇਜਣਾ ਚਾਹ ਰਿਹਾ ਕਿਤੇ। ਉਹ ਜੋ ਮਰਜ਼ੀ ਕਰ ਤੂੰ, ਮੈਨੂੰ ਨਹੀਂ ਪਤਾ ਤਾਂ ਕੀ ਹਾਂ ਮੈਂ ਔਰ ਸਿਮਰਨ ਵੀ ਮੈਂ ਦੱਸਾਂ ਹੁਣ ਕਦੇ ਸਿਮਰਨ ਵੀ ਮੈਂ ਦੱਸਾਂ ਸਾਰਾ ਕੁਝ ਹੈ। ਕ੍ਰੈਡਿਟ ਤੁਸੀਂ ਲਈ ਜਾਓ, ਜੁਗਤਾਂ ਵੀ ਮੈਂ ਦੱਸਾਂ, ਸਟੋਰੀਆਂ ਮੈਂ ਕ੍ਰੈਡਿਟ ਤੁਸੀਂ ਲਈ ਜਾਓ। ਜ਼ਿੰਦਗੀ 'ਚ ਪਹਿਲੀ ਵਾਰੀ ਪੁੱਛਿਆ ਤੁਹਾਡੇ ਕੋਲੋਂ ਕੁਛ ਉਸਤਾਦ ਜੀ। ਅੱਛਾ ਸਿਮਰਨ ਸ਼ੁਰੂ ਕਿੰਨੇ ਕਰਾਈ ਤੈਨੂੰ? ਵਾਹ ਵਾਹ ਵਾਹ, ਤੁਸੀਂ ਕਰਾਈ ਜੀ? ਨਹੀਂ ਤੂੰ ਹੀ ਕੀਤੀ ਹੈ। ਅੱਜ ਹਾਂਜੀ ਤੇ ਫਿਰ ਅੱਗੇ ਵੀ ਕਰ। ਕੀਮ ਸਾਹਿਬ ਸਿਮਰਨ ਤੁਸੀਂ ਸ਼ੁਰੂ ਕੀਤੀ ਨਾ, ਤੇ ਕੰਟੈਂਟ ਵੀ ਤੁਸੀਂ ਦਿਓ। ਚਲੋ ਲੜੀ ਨਾ ਜਾਓ ਉਸਤਾਦ ਜੀ, ਮਾੜਾ ਬੰਦਾ ਵਾ ਯਾਰ ਉਸਤਾਦ ਜੀ ਨੂੰ ਪਤਾ ਨਹੀਂ ਹੋ ਕੀ ਗਿਆ, ਮੈਨੂੰ ਤਾਂ ਸਮਝ ਨਹੀਂ ਲੱਗਦੀ। ਭਾਜੀ ਕੋਈ ਵੀ ਗੱਲ ਕਰੀਏ ਉਸਤਾਦ ਜੀ ਯਾਰ ਬਿਲਕੁਲ ਯਾਰ ਯਾਰ 4 ਫੈਸਲ ਵੱਜ ਗਏ ਆ। 4 ਵਜੇ ਅਸੀਂ ਸ਼ੋਅ ਸ਼ੁਰੂ ਕਰਨਾ, ਤੂੰ ਜੇ 6 ਵਜੇ ਦੀ ਸਟੋਰੀ ਜਾ ਕੇ ਬਹਿ ਗਿਆ ਲਿਖਣ। ਹੁਣ ਇੱਥੇ 5-6 ਵਜੇ ਤੱਕ ਅਸੀਂ ਸਟੋਰੀ ਲਿਖ ਕਰੀਏ। ਸਵੇਰੇ ਤੂੰ ਉੱਠ ਕੇ ਸਟੋਰੀ ਲਿਖ ਕੇ ਲਿਆ। ਸਾਜੀ ਕੰਟੈਂਟ ਮਜ਼ਬੂਤ ਕਰਨ ਲਈ ਕਰਨ। ਉਹ ਯਾਰ ਮਜ਼ਬੂਤ ਘਰੋਂ ਕਰਕੇ ਆਵੇ। 4 ਵਜੇ ਇੱਥੇ ਬਹਿ ਕੇ ਅਸੀਂ ਸੈੱਟ ਤੇ ਬਹਿ ਗਏ, ਤੂੰ ਕਾਪੀ ਬੈਠ ਜਾ ਫੱਕ ਸ਼ੁਰੂ ਹੋ ਗਿਆ। ਚਾਹ ਉਹਨਾਂ ਦੀ ਕੋਈ ਹਾਂਜੀ। ਪਰਸਨਲ ਲਾਈਫ ਮੈਂ ਤੁਹਾਨੂੰ ਕਹਿ ਉਸਤਾਦ ਜੀ ਅੱਗੇ ਇੱਥੇ ਇੱਕ ਮਿੰਟ ਯਾਰ ਕੀ ਗਿਆ ਜੀ ਚਾਹ ਬੇਟਾ ਜੀ, ਇੱਕ ਮੇਰੀ ਗੱਲ ਸੁਣ ਲਓ ਅੱਜ ਗੌਰ ਨਾਲ। ਨੋਨੀ ਤੁਸੀਂ ਫਲਾਣੇ ਢੀਂਗੜੇ ਸੀਨੀਅਰ ਜੂਨੀਅਰ ਠੀਕ ਹੈ ਨਾ, ਇਹ ਸਭ ਬਾਹਰ ਛੱਡ ਕੇ ਆਇਆ ਕਰੋ। ਇੱਥੇ ਸਾਰੇ ਭਰਾ ਨੇ ਆਪਸ ਚ। ਹਾਂਜੀ ਠੀਕ ਆ, ਤੁਸੀਂ ਕਿਸੇ ਕੋ ਕੰਮ ਕਰਾਉਣਾ ਨਾ ਤੇ ਮੁਹੱਬਤ ਨਾਲ ਕਰਾ ਸਕਦੇ ਹੋ। ਨਾ ਤੁਹਾਡਾ ਕੋ ਮੁਲਾਜ਼ਮ ਆ ਨਾ ਤੁਸੀਂ ਕਿਸੇ ਦੇ ਮੁਲਾਜ਼ਮ। ਨਹੀਂ ਮੈਂ ਤਾਂ ਚਾਹ ਪੀਂਦਾ ਹੀ ਤੁਸੀਂ ਆਪਸ ਚ ਉਮਰ ਦਾ ਹਾਂਜੀ। ਏਜ ਦਾ ਰਿਸਪੈਕਟ ਕਰੋ, ਉਹਨਾਂ ਦਾ ਗੱਲ। ਹਾਂਜੀ। ਲੇਕਿਨ ਮੈਂਟਲੀ ਇਹ ਰੱਖਣਾ ਕਿ ਮੇਰੇ ਹੁਣ ਨੋਨੀਆਂ ਤੇ ਪਤਾ ਨਹੀਂ ਕੰਮ ਵਾਲੀ ਦਾ ਬੱਚਾ ਵਾ, ਨਹੀਂ 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 ਠੀਕ ਹੈ ਨਾ, ਉਹ ਨਹੀਂ ਚੱਕਰ ਹੈਗਾ। ਨਹੀਂ ਉਹਨਾਂ ਕਹਿੰਦੇ ਨੋਨੀ ਭਾਈ ਵੀਰੇ ਲਵ ਯੂ ਯਾਰ, ਚਾਹ ਹੀ ਪਿਆ ਰਹੇ। ਨੋਨੀ ਚਾਹ ਨਹੀਂ ਪਿਆ ਰਿਹਾ, ਨੋਨੀ ਮਿਲਾਦਾ ਮੈਂ ਤੇਰਾ। ਨਹੀਂ ਪਤਾ ਕੀ ਮੈਂ ਪੀਂਦਾ ਨਹੀਂ ਨਾ। ਨੋਨੀ ਭਾਈ ਉਰੇ ਆਣਾ ਹਾਂਜੀ ਉਰੇ ਬਣਾ ਦੇ ਉਰੇ ਆ ਗੋਡੇ ਨੂੰ ਹੱਥ ਲਾਉਣਾ ਹੀ ਹੈ। ਮੂੰਹ ਤੇ ਗੱਲ ਹੋਏ ਉਸਤਾਦ ਜੀ। ਆ ਮਿਹਰਬਾਨੀ ਵੀਰੇ ਚਾਹ ਬਣਾ ਦੇ ਮੇਰਾ ਮਿਹਰਬਾਨੀ। ਆਸਾਨ ਹੋਏ ਆਹ ਉਸਤਾਦ ਜੀ ਹਾਂ ਹੁਣ ਮੇਰੀ ਗੱਲ ਸੁਣ, ਉਹ ਤੂੰ ਕਹਿ ਮੈਂ ਨਹੀਂ ਬਣਾਉਂਦਾ ਭਾਈ। ਮੈਂ ਨਹੀਂ ਬਣਾਉਣੀ। ਹਾਂ ਭਾਈ ਉਹਦੀ ਮਰਜ਼ੀ। ਉਰੇ ਆ ਨੂੰ ਮਿੱਠੀ ਹੋ ਗਿਆ ਤੁਹਾਡਾ ਸਾਰਾ ਉਸਤਾਦ ਕੁਛ। ਜੀ ਖੁਦਾ ਇਹ ਉਹਦੀ ਮਰਜ਼ੀ ਹੈ। ਮੇਰੀ ਗੱਲ ਸੁਣੋ ਉਸਤਾਦ ਜੀ। ਸ਼ੁਰੂ ਕਰੋ। ਉਸਤਾਦ ਜੀ ਤੁਸੀਂ ਦਿਮਾਗ 'ਚ ਪਾਇਆ, ਉਹਨੇ ਜ਼ਿੰਦਗੀ 'ਚ ਨਹੀਂ ਇਹੋ ਜਿਹੀ ਗੱਲ ਕਰਨੀ। ਉਹ ਮੈਂ ਗੁਲਾਮੀ ਜੋ ਕੱਢ ਰਿਹਾ ਉਹਨੂੰ। ਉਸਤਾਦ ਜੀ ਮੈਂ ਕਹਿੰਦਾ 100 ਸਾਲ ਤੋਂ ਗੁਲਾਮੀ ਜੀ। ਯਾਰ ਸ਼ੁਰੂ ਕਰ 30 ਸਾਲ ਹੋ ਗਏ ਨੇ ਤਕਰੀਬਨ ਮੈਂ ਵੱਡਿਆਂ ਦੀਆਂ। ਚਲੋ ਤੂੰ ਸ਼ੋਅ ਚ ਕਰ ਲੈਣਾ, ਸ਼ੋਅ ਚ ਇਹੀ ਕੁਝ ਵੀ ਪਾ ਲੈਣਾ। ਉਸਤਾਦ ਜੀ ਤੁਸੀਂ ਪਤਾ ਨਹੀਂ ਮਾਈਂਡ ਚਲੋ। ਤੁਸੀਂ ਤਾਂ ਜੀ ਮਾਈਂਡ ਚ ਸਾਨੂੰ ਜਦੋਂ ਵੀ ਮਿਲੇ ਅੱਕੇ ਮਿਲੇ ਹੈਗੇ ਹੋ ਤੁਸੀਂ। ਪਤਾ ਨਹੀਂ ਤੁਹਾਨੂੰ ਕਰਦਾ ਤੁਹਾਡੇ ਨਾਲ ਕੋਈ, ਇਹ ਬਦਲੇ ਤੁਸੀਂ ਸਾਡੇ ਕੋਲ ਲੈਂਦੇ ਹੋ ਉਸਤਾਦ ਜੀ ਤੁਸੀਂ। ਤੇ ਮੇਰੀ ਕਪਾਹਟ ਦੂਰ ਕਰਾਓ ਨਾ। ਉਹ ਕੈਸੇ? ਐਡੇ ਵੱਡੇ ਹੋ ਗਏ ਤੁਹਾਨੂੰ ਨਹੀਂ ਪਤਾ ਵੀ ਜਦੋਂ ਉਸਤਾਦ ਅੱਕਿਆ ਹੋਵੇ ਕਿਉਂ ਹੁੰਦਾ। ਸ਼ੁਰੂ ਕਰ ਟੀ ਟਾਈਮ, ਮੇਰੇ ਕੋਲ ਹੋਰ ਨਾ ਹਫਤੋਂ ਲਈ ਕੁਝ। अस्सलाम वालेकुम नाज़रीन, टी टाइम में खुश आमदीद थी। ਅੱਜ ਦਾ ਪੁਰਾਣਾ ਫਾਰਮੈਟ ਸਾਡੇ ਨਾਲ ਮਿੱਠਾ ਫੈਸਲ ਅਬਾਸ ਦਾਨਿਸ਼ ਬਾਦ ਦੀ ਜੋੜੀ ਮਸ਼ਹੂਰ ਆ। ਹਾਏ ਹਾਏ 2 ਜੋੜੀਆਂ ਮਸ਼ਹੂਰ ਨੇ ਦੁਨੀਆ ਦੇ, ਇੱਕ ਹੰਸਾਂ ਦੀ ਇੱਕ ਰੋਣਾ ਦੀ। ਹਾਏ ਹਾਏ ਹਾਂ ਨਹੀਂ 3 ਜੋੜੀਆਂ ਮਸ਼ਹੂਰ ਹੋਈਆਂ, ਇੱਕ ਖਾਸਾ ਸ਼ੇਰਮੇਰ ਦੀ, ਇੱਕ ਨੂਰੀ ਤੇ ਮੌਲੇ ਦੀ, ਇੱਕ ਆਵਾਜ਼ ਤੇ ਦਾਨਿਸ਼ ਦੀ। ਨਹੀਂ ਜੋੜੀ ਹੰਸਾਂ ਦਾ ਜੋੜਾ। ਆਹਾ ਜੋੜਾ ਲਫ਼ਜ਼ ਕਿੱਥੇ ਲੱਗਦਾ? ਹੰਸਾਂ ਦਾ ਹੰਸਾਂ ਦਾ ਜੋੜਾ। ਜੋੜਾ, ਠੀਕ ਹੈ ਲਾਲਾਂ ਦਾ ਜੋੜਾ। ਲੇਕਿਨ ਜੋੜਾ ਮੁਸਤਨਸਰ ਹੁਸੈਨ ਤਾਰੜ ਸਾਹਿਬ ਨੇ ਕਿਹਾ ਸੀਗਾ ਕਿ ਜੋੜਾ ਇੱਕ ਹੀ ਕਾਮਯਾਬ ਹੈ, ਕਿਹੜਾ? ਜਰਾਬਾਂ ਦਾ। ਹਾਂ ਇੱਕ ਗਵਾਜੇ ਦੂਸਰਾ ਬੇਕਾਰ। ਹਾਂ ਕੀ ਬਾਤ ਹੈ। ਠੀਕ ਹੈ। ਸਭ ਤੋਂ ਫਿਰ ਤੇ ਨਾਕਾਮ ਜੋੜਾ ਹੋਇਆ ਨਾ ਉਸਤਾਦ ਜੀ, ਹਰ ਕਿਸੇ ਦਾ ਇਹੀ ਰੋਲਾ ਮੇਰੀ ਜਰਾਬ ਤੇ ਨਹੀਂ ਜੁੱਤੀ ਦਾ ਜੋੜਾ ਵੀ ਫਿਰ ਇਹਦਾ ਇੱਕ ਗਵਾਜੇ ਦੂਜਾ ਨੂੰ ਜਰਾਬ ਜ਼ਰੂਰ ਪਾਉਣੀ। ਨਹੀਂ। ਉਹ ਕਿਹੜਾ ਜੋੜਾ ਵਾ ਜਿਹਦਾ ਮਤਲਬ ਕੱਲਾ ਨਹੀਂ ਹੋ ਸਕਦਾ ਹੈ? ਕੱਲਾ ਨਹੀਂ ਹੋ ਸਕਦਾ, ਉਹ ਜੋੜਾ ਹੀ ਰਹਿਣਾ ਉਸਤਾਦ ਜੀ। ਆਂਦੇ ਹੀ ਪਰੇਸ਼ਾਨੀ। ਸਿਗਟਾਂ ਦਾ ਨਹੀਂ ਉਸਤਾਦ ਜੀ, ਨਹੀਂ ਉਹ ਹੈਗਾ ਵਾ ਕਬੂਤਰਾਂ ਦਾ। ਕੱਲਾ ਕਿਉਂ ਨਹੀਂ ਹੋ ਸਕਦਾ? ਨਹੀਂ ਕੱਲਾ ਉਸਤਾਦ ਜੀ, ਕਬੂਤਰ ਨੂੰ ਕਬੂਤਰੀ ਨੂੰ ਤੁਸੀਂ ਉਹਨੂੰ ਲੈਣਾ ਕਰ ਦੋ, ਕਬੂਤਰੀ ਨੂੰ ਹੈ, ਕਬੂਤਰ ਨਹੀਂ ਰਹੇਗਾ। ਹਾਂਜੀ ਏਦਾਂ ਹੀ ਉਸਤਾਦ ਜੀ ਮੋਹਰ ਹੈ ਨਾ, ਉਸਤਾਦ ਜੀ ਦੇ ਮੋਹਰ ਦਾ ਵੀ ਜੋੜਾ ਜਿਹੜਾ ਨਾ ਉਸਤਾਦ ਜੀ ਹੋਇਆ ਕਿ ਨਹੀਂ ਸਹੀ? ਅਸਰਾਰ ਚੈੱਕ ਕਰੋ ਤੁਸੀਂ। ਮੈਂ ਤੁਹਾਨੂੰ ਦੱਸਣਾ ਨਹੀਂ ਕਿ ਸਹੀ ਹੋਇਆ ਕਿਦਾਂ, ਨਹੀਂ ਤਾਂ ਵਿਚਾਰੇ ਦੀ ਬਿਸਤੀ ਹੈ। ਮੈਂ ਜਿਹੜਾ ਇੱਕਦਮ ਐਕਟਿਵ ਆਇਆ ਨਾ, ਮੇਰੇ ਦਿਮਾਗ ਚ ਬਾਤਾਂ ਆ ਰਹੀਆਂ। ਉਹ ਮੇਰੇ ਦਿਮਾਗ ਚ ਚੱਲ ਗਈ। ਇੱਥੇ ਤਾਂ ਬੋਲਦਾ ਨਾ ਮੈਨੂੰ ਤਾਲਾ ਖਾ ਗਿਆ। ਉਹ ਬੰਦਾ ਕਮਰੇ 'ਚ ਜਾਂਦਾ, ਕਮਰਾ ਆਇਆ ਪੁੱਠਾ ਸਿੱਧਾ ਅੰਦਰੋਂ ਆਵਾਜ਼ ਆਉਂਦੀ ਮੈਨੂੰ ਉਹ ਆ ਰਿਹਾ ਸੀ। ਕਬੂਤਰ ਦਾ ਵੀ ਇਹੀ ਥਾ। ਮੁੱਕੇ ਤੇ ਅੱਜ ਜੋ ਸਰਪੰਚੀਆਂ ਹੁੰਦੀਆਂ ਆਹ ਦਿੱਲੀ ਚ ਵੇਲੇ ਕਾਰਟੂਨ ਦੇ ਵਿੱਚ ਗੱਲ ਨਾ ਜੋੜੇ ਦੀ ਹੋ ਰਹੀ ਸੀ ਉਸਤਾਦ ਜੀ। ਇੱਕ ਹੋਰ ਜੋੜਾ ਹੈ ਅੱਛਾ ਜਿਹੜਾ ਕਿ ਮੋਰ ਤੇ ਮੋਰਨੀ,
ਇਹਨਾਂ ਦੀ ਵੀ ਐਸੀ ਖਸੂਸੀਅਤ, ਅਗਰ ਮੋਰ ਨਹੀਂ ਗਾਇਬ ਕਰ ਦੋਗੇ ਤੇ ਮੋਰ ਟਕਰਾ ਮਾਰ ਮਾਰ ਕੇ ਮਰ ਜਾਊਗਾ। ਲੋ ਜੀ ਸੁਣ ਲਓ ਜਰਾ ਬਾਸ ਸਾਹਿਬ ਜੀ, ਇੱਕ ਬਾਸ ਅਬ ਜਿਹੜਾ ਹੁਣ ਸ਼ੋਅ ਚੱਲਿਆ ਵਾ ਕੁਝ ਦਿਨ ਪਹਿਲੇ, ਉਹਦੇ ਚ ਬਾਸ ਦਾ ਜਿਹੜਾ ਲੋਕਾਂ ਦਾ ਹਿਸਾਬ ਕਿਤਾਬ ਉਹਦੇ ਸੁਣ ਲਓ। ਭਾਈ ਪਲੀਜ਼ ਆਰਡਰ ਦਿਸ ਫॉर ਅਬਾਸ, ਭਾਈ ਦੁਬਈ ਤੋਂ ਆਰਡਰ ਕਰਾਓ ਐਂਡ ਗਿਵ ਹਿਮ ਫॉर 7 days। ਡਾਕਟਰ ਮਨਦੀਪ ਇੰਡੀਆ ਭਾਜੀ, ਇੰਡੀਆ ਤੋਂ ਭਾਜੀ ਜਿਹੜੇ ਨੇ ਕਹਿ ਰਹੇ ਨੇ। ਅੱਛਾ, ਉਹਨਾਂ ਨੇ ਤੈਨੂੰ ਫੁੱਲ ਉਹ ਸਮਝ ਲਿਆ। ਜਾਨੀ ਭਾਈ ਇਹ ਜਿੰਨੇ, ਅੱਛਾ ਹੁਣ ਅਸੀਂ ਬਾਸ ਦੇ ਸ਼ੋਅ 'ਚ ਕਿਹਾ ਸੀ ਕਿ ਤੂੰ ਆ ਛੱਡ ਦੇ ਕੰਮ ਤੇ ਅਸੀਂ ਤੈਨੂੰ, ਮੈਂ ਤੈਨੂੰ ਆ ਵੀ ਦਿਆਂਗਾ ਤੇ ਕੋਈ ਕਰੈਕਟਰ ਕਹਿ ਰਿਹਾ ਚੌਧਰੀ ਸਾਹਿਬ C21 ਭਾਜੀ ਕਹਿ ਰਹੇ ਨੇ, ਜਾਨੀ ਭਾਈ ਇਹ ਜਿੰਨੇ ਇਨਾਮ ਬਾਸ ਨੂੰ ਦੇਣੇ ਨੇ ਨਾ, ਇਹ 1 ਮਹੀਨੇ ਬਾਅਦ ਦੇ ਲੈਣਾ। ਮੈਨੂੰ ਇਸ ਟਾਈਮ ਬਹੁਤ ਲੋੜ ਆ, ਮੈਨੂੰ ਪੈਸੇ ਥੋੜੇ ਕਿ ਉਹਨੂੰ ਵੀ ਮਹੀਨਾ ਠਹਿਰ ਕੇ ਉਹ ਦੇਣੇ। ਕਹਿੰਦਾ ਇਹਦਾ ਇਲਾਜ ਹੀ ਕਰਨਾ ਨਾ, ਇਹਨੇ ਮਿਸਾਲ ਲੰਘੇ ਮਹੀਨੇ बाद दे लेना, मैनू इस टाइम ज्यादा जरूरत है। ठीक है जी। अको जी शेख मंजर भाजी कह रहे इस्लाम जानी भाई, मैंने आपका जुगनू हूँ, रोड शो से आपका शो देख रहा हूँ, आपकी हर बात ठीक है जो आप शो में करते हैं, सिवाय एक बात के कि आप स्टूडेंट्स अपनों को बेशक मजाक में मारते हैं बट फेस पर ना मारा करें। हमारे नबी पाक सल्लल्लाहु अलैहि वसल्लम ने सख्ती से मना किया है। सर नहीं मेरी गल सुनो, मेरी थैंक यू यार। चलो लाड़ च प्यार च ਕਿਸੇ ਗੱਲ 'ਚ ਮਨਾ ਤੇ ਫਿਰ ਸਾਰੇ ਇੱਥੇ ਬਹਿਣਾ ਵੀ ਆ ਸਾਡਾ ਮਨਾ ਤੇ ਫਿਰ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਵੇਖ ਰਹੀਆਂ ਉਹ ਵੀ ਮਨਾ ਵਾ ਮਨਾ ਤੇ ਫਿਰ ਝੂਠ ਬੋਲ ਕੇ ਕਿਸੇ ਨੂੰ ਹਸਾਉਣਾ ਇਸ ਤੋਂ ਵੱਡਾ ਮਨਾ ਤੇ ਫਿਰ ਮਨਾ ਨੂੰ ਛੱਡ ਦਿਓ। ਮਨਾ ਫਿਰ ਬਹੁਤ ਕੁਛ ਆ। ਮਨਾ ਤੇ ਫਿਰ ਤੁਹਾਡੇ ਹੱਥ 'ਚ ਮੋਬਾਈਲ ਵੀ ਮਨਾ ਸਰ। ਮਨਾ ਤੇ ਤੁਹਾਡੇ ਹੱਥ 'ਚ ਤੁਸੀਂ ਗੈਰ ਔਰਤ ਨੂੰ ਦੇਖਣਾ ਵੀ ਮਨਾ। ਠੀਕ ਹੈ ਸਰ, ਮਨਾ ਵਾਲੇ ਪਾਸੇ ਆਓਗੇ ਤੇ ਮਨਾ ਮਿੱਟੀ 'ਚ ਦੱਬੇ ਜਾਓਗੇ ਤੁਸੀਂ। ਮਨਾ ਛੱਡ ਦਿਓ। ਮਨਾ ਫਿਰ ਤੁਹਾਡਾ ਬਹੁਤ ਕੁਝ ਮਨਾ ਹੋ ਜਾਣਾ। ਲਿਹਾਜ਼ਾ ਅੱਲਾਹ ਪਾਕ ਮਾਫ ਫਰਮਾਏ ਸਾਰਿਆਂ ਨੂੰ। ਸਾਡੀ ਨੀਅਤ ਜਿਹੜੀ ਆ ਉਹ ਸਾਡਾ ਇਸ ਤਰ੍ਹਾਂ, ਲੇਕਿਨ ਉਹ ਮਾਰਨਾ ਜਾਂ ਗੱਲਬਾਤ ਕਰਨਾ ਉਹ ਕੁਛ ਵੀ ਨਹੀਂ ਹੈ, ਟਾਰਚਰ ਹੀ ਹੈ। ਚਲੋ ਇੱਕ ਮਿਸਾਲ ਆ, ਮੈਂ ਜੇ 2 ਚਪੇੜਾ ਮਾਰਦਾ ਤੇ ਮਤਲਬ ਮੈਨੂੰ ਕੁਝ ਮਿਲੇਗਾ ਨਾ, ਤੇ ਮੈਂ 200 ਵਾਰੀ ਉਹਨਾਂ ਨਾਲ ਮੁਹੱਬਤ ਵੀ ਕਰਦਾ, ਉਹਦੇ ਬਦਲੇ ਹੋ ਸਕਦਾ ਅੱਲਾਹ ਮੈਨੂੰ ਮਾਫ कर देवे। ठीक है जी। अच्छा जी, अस्सलाम वालेकुम जानी भाई, आपका बहुत बड़ा फैन हूँ। छोटा भाई ये बात को सुनकर फिक्रमंद हुआ इसलिए आपको, क्योंकि मैं अभी का विक्टिम रह चुका हूँ और 15 से 20 साल में यूरोप में इस चीज़ से गुजरा हूँ। मेरा बहुत तजर्बा है। भाजी कहते कि मैं 15 ਤੋਂ 20 ਸਾਲ ਇਹਦੇ ਚੋਂ ਗੁਜ਼ਰੇ। ਦੇਖਿਆ ਨਾ, ਹੁਣ ਮੇਰੀ ਗੱਲ ਸੁਣੋ। ਹੁਣ ਜਿਹੜੇ ਮੈਂ ਕੱਲ ਸ਼ੋਅ 'ਚ ਜਦੋਂ ਦੇ ਅੱਬੂ ਬੈਠੇ ਸੀ, ਮੈਂ ਕਿਹਾ ਕਿ ਤੁਸੀਂ ਇਹ ਹੁਣ ਲੋਕੀ ਕਹਿਣਗੇ ਕਿ ਜੀ ਉਹ ਦੇਖੋ ਜੀ ਸਾਰਿਆਂ ਸਾਹਮਣੇ ਇਦਾਂ ਸਾਰਾ, ਆ ਦੇਖੋ ਨਾ ਬੰਦਾ ਕਹਿ ਰਿਹਾ ਨਾ, ਮੈਂ ਪੜ੍ਹ ਰਿਹਾ ਨਾ, ਉਹ ਬੰਦਾ, ਮੈਂ ਨਾਂ ਉਹਦਾ ਭਾਵੇਂ ਨਹੀਂ ਲੈ ਰਿਹਾ ਜਾਂ ਉਹਨੇ ਨਹੀਂ ਲਿਖਿਆ, ਸ਼ਾਇਦ ਇੱਥੇ ਤੋਂ ਹੀ ਨਹੀਂ ਲਿਖਿਆ, ਲੇਕਿਨ ਮੈਂ ਨਹੀਂ ਪੜ੍ਹ ਰਿਹਾ। ਤੇ ਲੇਕਿਨ ਇਹ ਹੈ ਕਿ ਇਹਦੇ ਨਾਲ ਇਸਲਾਹ ਹੁੰਦੀ है, ਅੱਗੇ ਤੋਂ ਅੱਗੇ ਬੰਦੇ ਨੂੰ ਕੋਈ ਹਿੰਮਤ मिलती है। 20 साल तजुर्बे इसी चीज़ से गुजरा हूँ, लेकिन मेरा तजुर्बा है जिस चीज़ से मैंने इससे पीछा छुड़वाया उसी चीज़ से मैं बास का भी पीछा छुड़वा सकता हूँ। अगर आप मुनासिब समझें तो इंशाअल्लाह खुद मुझसे रब्ता कर ले या बास मुझसे रब्ता कर ले। सोनिया दिल करे मैं तेन बास का नंबर देता, 15 दिन बाद तेरा फोन आवे, सार बजाने भाई मैं फिर शुरू कर लिया। और तरना ही ऐसा पाया रे। हाँ, वैसे तो मैं मई जून में पाकिस्तान आना है, लेकिन तब तक काफ़ी लेट हो चुका होगा ये मसला, इसलिए आप जल्दी मुझसे रब्ता कर सकते हैं। ओके भाजी। अच्छा जी, सलामीर जी, उम्मीद करता हूँ जी अपनी सारी टीम ठीक होगी। जानी भाई मैं भी अफीम का एडिक्टेड था। ठीक है जी। अराउंड 8-9 साल तो मैं ਆਸਟ੍ਰੇਲੀਆ रहना ਤੇ ਮੈਂ 2000 ਆਸਟ੍ਰੇਲੀਅਨ ਡਾਲਰ ਦਾ ਇੱਕ ਪੈਕਟ ਮਿਲਦਾ ਸੀ, ਮਿਲਦਾ ਵਾ 15 ਦਿਨ ਚੱਲਦਾ ਸਿਰਫ। ਜਾਨੇ ਭਾਈ 10 ਘੰਟੇ ਹੋ ਗਏ ਨੇ, ਬੋਡੀ ਪੇਨ ਆ, ਨਜ਼ਲਾ, ਜ਼ੁਕਾਮ, ਜੋ ਵੀ ਹੁੰਦਾ ਸਾਰਾ ਕੁਝ ਮੇਰੇ ਨਾਲ ਹੋ ਰਿਹਾ। ਪਰ ਮੇਰਾ ਪ੍ਰੋਮਿਸ ਆ ਵੀਰ ਆਪਣੇ ਨਾਲ, ਹੁਣ ਮੈਂ ਕੋਈ ਨਸ਼ਾ ਨਹੀਂ ਕਰਾਂਗਾ, ਜੋ ਮਰਜ਼ੀ ਹੋ ਜੇ। ਲਵ ਯੂ, ਥੈਂਕ ਯੂ ਸਾਡੀ ਜ਼ਿੰਦਗੀ ਵਿੱਚ ਆਉਣ ਲਈ। ਵਾਹ 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 ਭਾਜੀ, ਖੜੇ ਹੋ ਗਏ ਵਾਹ ਵਾਹ ਭਾਜੀ, ਬਹੁਤ ਸੀ, ਵਾਹ ਵਾਹ ਬਹੁਤ ਸੀ ਯਾਰ। ਐ ਹੁਣ ਮੇਰੀ ਵੀਰੇ ਗੱਲ ਸੁਣ ਲਾ, ਐ ਹੁਣ ਸਾਡੀ 6 ਸਾਲ ਦੀ ਹਿਸਟਰੀ, ਅਸੀਂ ਖਲੋ ਕੇ ਕਦੀ ਕਿਸੇ ਲਈ ਕਲੈਪ ਨਹੀਂ ਕੀਤੀ। ਸਹੀ ਸਮਝ ਆਈ? ਐ ਹੁਣ ਇਹ ਤੇਰੇ ਹੱਥ ਦੇ ਵਿੱਚ ਆ ਸਾਰਾ ਸਿਸਟਮ। ਵਾਹ ਵਾਹ ਅੱਲਾਹ ਤੁਹਾਡੇ ਇਸ ਵਜ੍ਹਾ ਤੋਂ ਮੈਂ ਕਿਹਾ ਸੀ ਕਿ ਜਿਹੜੇ ਲੋਕ ਹੈ ਨਾ, ਇਹ ਜੀ यहाँ पे बैठ के जी क्या इसको देखिया
अगर मैं जहाँ पे बैठ के ना करता, जहाँ पे बैठ के अंदर बैठ के सारा कर लेता, आ मेरा वीर 2000 रुपये हफ्ते का ने लगे रहना सी। ਹਾਏ ਹਾਏ ਅੱਲਾਹ ਤੁਹਾਡੇ ਠੀਕ ਹੈ ਨਾਲ ਜੀ। ਪੁੱਤ ਕੀ ਦੇਵੇ ਜੀ। ਛੱਡਣਾ ਨਹੀਂ, ਛੱਡਣਾ ਨਹੀਂ ਕਹਿ ਰਿਹਾ, ਯਾਨੀ ਇਹ ਇਰਾਦਾ ਨਹੀਂ ਛੱਡਣਾ, ਜੋ ਮਰਜ਼ੀ ਹੋ ਜਾ। ਮਰਦਾ ਨਹੀਂ ਤੂੰ ਵੀਰੇ, ਮੈਂ ਗਰੰਟੀ ਦਿੰਦਾ ਤੈਨੂੰ, ਨਹੀਂ ਸਹੀ ਇਨਸ਼ਾ ਅੱਲਾਹ ਨਹੀਂ ਮਰਦਾ ਨਹੀਂ ਤੂੰ। ਨਹੀਂ ਨਹੀਂ ਠੀਕ ਆ। ਦੂਜੀ ਗੱਲ ਇਹ ਆ, ਮੈਂ ਤੁਹਾਨੂੰ ਦੱਸਿਆ ਸੀ, ਮੈਂ ਅੱਜ 20 ਦਿਨ ਹੋ ਗਏ ਨੇ ਕਿ ਮੈਂ ਉਹ ਐਂਜ਼ਾਈਟੀ ਦੀ ਗੋਲੀ ਜਿਹੜੀ ਤੁਸੀਂ ਆ ਇਹਦੇ ਤੋਂ ਕਿਤੇ ਜ਼ਾਲਮ ਚੀਜ਼ ਆ, ਉਹ ਕੋਈ ਡਾਕਟਰ ਤੁਹਾਨੂੰ ਦੱਸੇਗਾ ਜਿਹੜਾ ਬੰਦਾ ਐਂਜ਼ਾਈਟੀ ਡਿਪਰੈਸ਼ਨ ਦੀ ਮੈਡੀਸਨ ਖਾਂਦਾ ਹੈ, ਉਹ ਕਿੰਨੀ ਕੁ ਉਹਦੇ ਲਈ ਜ਼ਰੂਰੀ ਹੁੰਦੀ ਹੈ। ਬਹੁਤ ਤੇ ਮੈਂ 20 ਦਿਨ 22 ਦਿਨ ਹੋ ਗਿਆ ਅੱਜ ਮੈਂ ਕਿਹਾ ਨਹੀਂ ਖਾਣੀ, ਵਾਹ 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 ਕਿਉਂਕਿ ਮੈਂ ਉਦੋਂ ਮੈਂ ਕਿਹਾ ਯਾਰ ਏਡਾ ਭਾਈ ਅਸ਼ਰਫੁਲ ਮਖਲੂਕਾਤ ਅੱਲਾ ਨੇ ਮੈਨੂੰ ਇਦਾਂ ਦਾ ਬਣਾਇਆ, ਪਾਵਰ ਹਰ ਚੀਜ਼, ਆ ਇੱਕ ਗੋਲੀ ਤੇ ਮੈਂ ਲੱਗਾ। ਠੀਕ ਹੈ ਜੀ। ਵਾਹ 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 ਤੇ ਹੁਣ ਆ ਵੀ ਚੀਜ਼ ਜਿਹੜੀ ਨਾ ਇਹਦੇ ਬਾਰੇ ਵੀ ਤੁਸੀਂ ਇੱਕ ਸਵਾਲ ਆ ਸਕਦਾ ਦਿਮਾਗ 'ਚ, ਮੈਂ ਆਪੇ ਹੀ ਕਰ ਦਿੰਦਾ ਕਿ ਅੱਛਾ ਜੀ ਜੇ ਏਡਾ ਵਾ ਤੇ ਫਿਰ ਆ ਵੀ ਛੱਡੋ। ਇਹਦਾ ਉਹਦਾ ਜ਼ਮੀਨ ਅਸਮਾਨ ਦਾ ਫਰਕ ਆ। ਇਹ ਛੱਡਾ ਨਾ ਛੱਡਾ, ਇਹ ਮੇਰੀ ਜ਼ਿੰਦਗੀ 'ਚ, ਮੇਰੀ ਵਰਕਿੰਗ 'ਚ ਇਹ ਮੈਨੂੰ ਥੱਲੇ ਨਹੀਂ ਸਿੱਟ ਲੈਂਦਾ। ਇਹ ਮੈਨੂੰ ਇੰਜ ਨਹੀਂ ਕਰ ਦਿੰਦੀ ਕਿ ਮੈਂ ਸਿਗਰਟ ਨਾ ਪੀਵਾਂ ਤੇ ਮੈਂ ਡਿੱਗ ਪੈਣਾ ਕੰਮ। ਉਹ ਤੇ ਇੰਜ ਆ ਕਿ ਤੁਸੀਂ ਨਹੀਂ ਖਾਧੀ ਤੇ ਤੁਸੀਂ ਮਿੱਟੀ ਆ, ਤੁਹਾਡੀ ਪੂਰੀ ਜ਼ਿੰਦਗੀ ਖਤਮ ਆ, ਯਾਨੀ ਲਾਈਕ ਤੁਸੀਂ ਉਹਦੀ ਮੁੱਠੀ 'ਚ ਆ, ਤੁਸੀਂ ਉਹਦੀ ਮੁੱਠੀ 'ਚ ਆ। ਬੋਡੀ ਵੀ ਦਿਮਾਗ ਬੋਡੀ ਵੀ ਦਿਮਾਗ ਵੀ ਇਹਦਾ ਇਹਦਾ ਨਹੀਂ, ਇਹ ਉਹਦਾ ਤੁਹਾਨੂੰ ਫੜਦੀ ਨਹੀਂ, ਇਹ ਈਜ਼ੀ ਤੁਸੀਂ ਆਪਣੀ ਵਰਕਿੰਗ ਕਰ ਰਹੇ ਸੀ। ਉਹ ਮੈਂ ਕਿਹਾ ਯਾਰ ਹੈ ਕਿ ਗੱਲ ਵੀ 2 ਦਿਨ ਮੈਂ ਗੋਲੀ ਨਹੀਂ ਖਾਧੀ ਤੇ ਮੈਂ ਕਹਿ ਰਿਹਾ ਬਸ ਮਿੱਟੀ, ਜ਼ਿੰਦਗੀ ਖਤਮ ਹੋ ਗਈ ਸਾਰਾ ਕੁਝ। 20-22 ਦਿਨ ਪਹਿਲੇ ਡਾਕਟਰ ਕਹਿੰਦੇ ਨੇ ਇੱਕਦਮ ਨਹੀਂ ਛੱਡਣੀ ਚਾਹੀਦੀ, ਮੈਂ ਠੱਕ। ਵਾਹ ਵਾਹ ਉਸ ਤੋਂ ਬਾਅਦ ਜਿੱਦਾਂ ਮੈਂ ਟਾਈਮ ਕੱਢਿਆ ਨਾ ਵੀਰੇ, ਹਾਏ ਹਾਏ ਔਰ ਤੂੰ ਆਪਣੇ ਭਰਾ ਦੀ ਮੱਚਾ ਕਰ, ਕੀ ਨਾਮ ਹੈ ਇਹਦਾ, ਚਲੋ ਨਾਂ ਜੋ ਵੀ ਹੈ ਮੈਂ ਨਾਂ ਨਹੀਂ ਲੈਣਾ, ਉਹ ਤਾਂ ਸ਼ੁਕਰ ਹੈ ਸ਼ਰਾਬ ਵੀ ਤੂੰ ਆਪਣੇ ਭਰਾ ਦੀ, ਨਹੀਂ ਸ਼ਰਾਬ ਨਹੀਂ ਮੈਂ ਛੱਡੀ, ਆਪਣੇ ਭਰਾ ਦੀ ਮੱਚਾ ਕਰ। ਕੀਤਾ ਕੀ ਮੈਂ ਇੱਥੇ ਆਇਆ, ਉਹ ਜਿਹੜੀ ਮੈਂ ਗੋਲੀ ਖਾਣਾ ਮੈਂ ਨਾਲ ਰੱਖੀ ਹੁੰਦੀ ਸੀ, ਨਾਲ ਪਾਣੀ ਦਾ ਗਲਾਸ ਵੀ ਰਖਾਇਆ ਹੁੰਦਾ ਸੀ, ਤੇ ਸਾਰੀ ਰਾਤ ਮੇਰੀ ਜਿੱਦਾਂ ਲੰਘਦੀ ਸੀ ਤੇ ਮੈਂ ਗੋਲੀ ਨਹੀਂ ਸੀ ਖਾਂਦਾ ਹੁੰਦਾ। ਹਾਏ ਇਹਨੂੰ ਕਹਿੰਦੇ ਬਹਾਦਰੀ। ਚੈਲੰਜ ਆਪਣੇ ਆਪ ਨੂੰ। ਸਮਝ ਆ ਰਹੀ? ਉਹਦੇ ਤੋਂ ਦੂਰ ਨਹੀਂ ਭੱਜਣਾ ਉਹਨੂੰ। ਹੁਣ ਇਹ ਨਹੀਂ ਵੀ ਤੂੰ 2000 ਵਾਲਾ ਪੈਕਟ ਸਾਹਮਣੇ ਰੱਖ ਕੇ ਕਹੀ ਜਿਵੇਂ ਮੈਂ ਨਹੀਂ ਖਾਣੀ, ਮੈਂ ਨਹੀਂ ਇੰਜ ਨਹੀਂ ਕਰਨਾ। ਯਾਨੀ ਮੈਂ ਤੈਨੂੰ ਦੱਸ ਰਿਹਾ ਕਿ ਇਹਦਾ ਇਰਾਦਾ ਬਣਾ, ਤੂੰ ਭਾਈ ਆ, ਭਾਈ ਬਣ। ਇੰਨੀ ਕੁ ਚੀਜ਼ ਤੁਹਾਨੂੰ ਲਪਕਾ ਕੇ ਉਹ ਮਾਰਦੀ ਚੁੱਕ ਕੇ ਵੀ ਤੁਸੀਂ ਕਿਤੇ ਦਾ ਕਿਤੇ ਹੈ ਨਾ। ਇਹ ਹੁਣ ਤੂੰ ਮਰਦਾ ਨਹੀਂ, ਤੂੰ ਇਹਨੂੰ ਮੈਂ ਗਰੰਟੀ ਦਿੰਦਾ, ਲੇਕਿਨ ਇਹਦੇ ਨਾਲ ਲੜ। ਔਰ ਪੰਜਾਬੀ ਭਰਾ ਸਾਡਾ, ਪੰਜਾਬੀ ਭਰਾ ਹੋਵੇ ਸਾਡਾ, ਤੂੰ ਹੈ ਤੇ ਸਾਜੀ ਪੌਂਡਾ ਛੱਡਦਾ ਨਾ ਉਹ ਤੌਂਦਾ ਹਾਲੇ ਤੱਕ ਪੌਂਡਾ ਮੈਂ ਹਾਲੇ ਤੱਕ ਪੀਣਾ। ਐ ਨਾ ਪਾਉਂਦਾ ਮੈਨੂੰ ਉਸਤਾਦ ਜੀ ਗੱਲ ਯਾਦ ਆ ਗਈ। ਉਸਤਾਦ ਜੀ ਜਿਹੜਾ ਗੋਲੀ ਜਦੋਂ ਕਹਿੰਦੇ ਸਾਨੂੰ ਜਦੋਂ ਡਾਟਣਾ ਨਾ ਮੈਨੂੰ ਤੇ ਫਲਕ ਤੂੰ ਅਸੀਂ ਸਿਰਫ ਇਹੀ ਕਹਿਣਾ ਯਾਰ ਉਸਤਾਦ ਜੀ ਨੂੰ ਗੋਲੀ ਦਿੱਤੀ ਸੀ ਤੇ ਉਸਤਾਦ ਨੇ ਕਹਿਣਾ ਯਾਰ ਮੈਂ ਉਂਝ ਨਹੀਂ ਤੁਹਾਨੂੰ ਕਹਿ ਸਕਦਾ ਕੋਈ ਸੀ ਉਸਤਾਦ ਜੀ ਨੇ। ਅੱਛਾ ਜੀ, ਸਲਾਮ ਜਾਨੀ ਵੀਰ, ਉਮੀਦ ਕਰਦਾ ਜੀ ਆਪਣਾ ਸਾਰੀ ਟੀਮ ਠੀਕ ਹੋਏਗੀ। ਜਾਨੀ ਭਾਈ मैं भी अफीम दा अच्छा है वही है। अस्सलाम वालेकुम, बुरे वाला सिटी से मैं वीर जी, नाम उन्होंने दसिया। आपका शो ना देखूं तो नींद मुझे आती नहीं है, आपका शो नशा है, नशा मुझे नींद नहीं आती, हैंड फ्री लगा के लेट जाऊं तो सुकून आ जाता है और 5 मिनट में बहुत होते हैं पहले ही नींद आ जाती। शाबाश। ते बाकी 50 मिनट का फास्ट टाइम किने पूरा करना। ਹੁਣ ਇਹਨਾਂ ਨੂੰ ਟੀਟਿਆਂ ਦਾ ਨਸ਼ਾ ਵਾ, ਇਹ ਕਿੱਥੇ ਛੱਡਣਾ। नहीं है कैसी शोखी। ਕਹਿੰਦੇ 5 ਮਿੰਟ ਪਹਿਲੇ 3 ਮਿੰਟ ਨੀਂਦ ਆ ਜਾਂਦੀ। ਦੇਖਿਆ ਨੇ ਕਹਾ ਤੁਹਾਡੇ ਸਾਰੇ ਸ਼ੋਅ ਦੇਖਦਾ 5 ਮਿੰਟ। ਵੀਰੇ ਤੈਨੂੰ ਪਤਾ ਨਾ ਮੈਨੂੰ 5 ਮਿੰਟ ਬਾਅਦ ਨੀਂਦ ਆ ਜਾਂਦੀ, ਤੂੰ 45 ਮਿੰਟ ਪਹਿਲੇ प्ले कर लिया कर, तेरी मेहरबानी। ਲਾਏ 55 ਮਿੰਟ। आहो। और मैं आपको 3-4 साल देख रहा हूँ, बट ये पहला मेल है मेरा। ये मेल्स आई सी ना मैनू, जब मेरी गर्लफ्रेंड से लड़ाई होती, टेंशन होती तो आपका शो लगा लेता था, टेंशन खत्म हो जाती थी। अब वो माशाल्लाह से मेरी वाइफ है, गुड। कहती है ये क्या शो है, समझ नहीं आती थी, शादी के पहले कहती थी, बाद में अब वो खुद शो देखती है मेरे साथ बैठकर। बहुत दिल करता है आपसे मिलूं और बस आपको देखूं और बातें सुनूं आपकी और अल्लाह पाक की। जो आप अल्लाह वाली बात करते हैं सीधी दिल को लगती है। एक बात कहना चाहूँगा आपसे, अल्लाह बहुत प्यार करता है, इसलिए आपको बातों में सुकून रखा, इसकी वजह से आपकी बातों में सुकून रखा हुआ है। मैं तो ਤੁਹਾਨੂੰ ਹਾਲੇ 2-4-5 ਗੱਲ ਵਾਕੇ ਨਹੀਂ ਦੱਸਿਆ ਆਪਣੇ। ਭਰਾਵਾ 10 ਮਿੰਟ ਰਹਿ ਕੇ ਤੇ ਵੇਖ ਇਹਨਾਂ ਨਾਲ। ਇੱਥੇ ਇੱਕ ਮੈਨੂੰ ਮੈਸੇਜ ਆਇਆ, ਓਏ ਹੋਏ ਯਾਰ ਤੁਸੀਂ ਦੇਖਣਾ ਵੀ ਕਦੀ ਇਦਾਂ ਦੇ ਹਿਸਟਰੀ 'ਚ ਹੋਇਆ ਹੋਵੇਗਾ ਇਦਾਂ ਕਦੀ ਕਮੈਂਟਸਾਂ 'ਚ। ਇੱਕ ਮੈਨੂੰ ਮੈਸੇਜ ਆਇਆ, ਮੈਂ ਉਹਦਾ ਨਾਂ ਨਹੀਂ ਲੈਣਾ, ਕਹਿੰਦਾ ਜਾਨੀ ਭਾਈ, ਉਹਨੇ ਮੈਨੂੰ ਨਹੀਂ ਕਿਹਾ ਜਾਨੀ ਭਾਈ, ਇੱਕ ਵੀਡੀਓ ਦੇ ਥੱਲੇ ਕਮੈਂਟ ਆਇਆ ਤੇ ਕਹਿੰਦਾ
जानू अल्लाह के वास्ते मुझे अनब्लॉक कर दो, खुदा की कसम मैं नेक्स्ट टाइम नहीं करता, मुझे एक बार माफ कर दो। मुझे पता है तुम जानी का शो देखती हो, तुम जरूर कमेंट भी पढ़ती हो, खुदा के लिए मुझे अनब्लॉक कर दो। ਵੀ ਉੱਥੇ ਸੁਲਾਹ ਹੋ ਰਹੀ ਆ ਤਰਲੇ ਉਹ ਕਿਤਨੋਂ ਦੀ ਆ ਕੇ ਗੇਮ ਪਾ ਰਿਹਾ ਉਹ ਜੀਓ ਸ਼ਜ਼ਾਦਿਆ ਆਹੋ ਕੀ ਗਿਆ ਚੱਲ ਕਰਦੇ ਅਨਬਲੌਕ ਕਰਦੇ ਕੋਈ ਗੱਲ ਐ ਮੀਆਂ ਬੀਬੀ ਇਕੱਠੇ ਵੇਖਦੇ ਹੋਣੇ, ਕਹਿੰਦਾ ਜਿਹੜੀ ਮੇਰੀ ਗਰਲਫ੍ਰੈਂਡ ਸੀ ਉਹ ਹੁਣ ਮੇਰੀ ਵਾਈਫ ਫਿਰ ਵੱਡੀ ਗੱਲ ਸਾਜੀ ਉਹਦੀ ਵਿਚਾਰੀ ਦੀ ਜ਼ਿੰਦਗੀ ਨਾ ਗਈ ਨਹੀਂ ਸਾਜੀ ਮੈਨੂੰ ਪਤਾ ਉਹ ਥੋੜਾ ਜਿਹਾ ਨਾ ਵਿਚਾਰਾ ਐਂਜ਼ਾਇਟੀ ਚ ਥੋੜਾ ਜਿਹਾ ਨਹੀਂ ਚੰਗਾ ਲਓ ਜੀ ਹਾਏ ਉਹ ਜਿਹੜਾ ਆਪਾਂ ਨੇ ਸਿੱਖਿਆ ਥੋੜੀ ਮਿਲੇਗੀ ਸਾਹਿਬ ਉਹ ਇੱਕ ਬੰਦੇ ਨੇ ਪੂਰਾ ਲਿਖਿਆ मौसम खिजा मिल सकता है साहिब सब्ज बाग देखते देखते थक गया ਆਏ ਹਾਏ 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 ਇੱਕ ਮਿੰਟ ਕੀ ਕਿਹਾ ਉਹਨਾਂ ਨੇ ਓਹ ਹੋ ਹੋ उन्हें कहा थोड़ी मिट्टी मिल सकती है साहिब उसकी मोहब्बत को दफन करना है। अरसलान हैप्पी भाजी का मेल आई है अगो कह रहे जी एल्फी मिल सकती है साहब सभी ख्वाब टूट गए हैं सभी टूटे ख्वाब जोड़ने हैं यह बनता सी चलो अच्छा जी कुछ मीठा मिल सकता है साहब सच बोल बोल के मुंह कड़वा हो गया एक बात कहूं साहब एंड दे ਇੱਕ ਬਾਤ एक छड़ी पाल लो बुढ़ापे में सहारा बनेगी वाह वाह क्या बात है छड़ी ਵਾਹ 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 ਉਹਨੇ ਕਿਹਾ ਕਿਸੇ ਦਾ ਸਹਾਰਾ ਨਹੀਂ ਲੈਣਾ उन्होंने कहा एक छड़ी पाल लो नहीं नहीं छड़ी मिलेगी साहिब बुढ़ापे का सहारा बना नहीं 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 ਨਹੀਂ ਨਹੀਂ ਇਹ ਬਣਦੀ ਛੜੀ ਪਾਲ ਲੋ ਛੜੀ ਨੂੰ ਨਾਲ ਨਾਲ ਵੱਡਾ ਕਰੋ ਬੁਢਾਪੇ ਜੋ ਉਹ ਇਹਦਾ ਮੀਨਿੰਗਸ ਹੋਰ ਨੇ ਇਹਦੀ ਮੀਨਿੰਗਸ ਹੋਰ ਆ ਸਾਜੀ ਆ ਮੈਨੂੰ ਸੈਂਡ ਕਰ ਦੇਣਾ ਮੈਂ ਤੈਨੂੰ ਸੈਂਡ ਕਰ ਲਾਜ਼ਮੀ ਕਰ ਦੇਣਾ ਯਾਰ लो जी अगो भाजी का आई एम फिजान फ्रॉम जर्मनी मैं और मेरी फैमिली शेर व शायरी बहुत शौक से देखते हैं दानिश की उर्दू में आपकी तारीफ और बाकियों की मीठी मीठी करना कमाल का होता है। अब्बास की ब्लूटूथ की बैटरी लो हो जाना और उसमें मैं कमाल का होते हैं। फैसल रामे की शायरी रुलाने वाली करके ट्विस्ट कर जाना हंसा देना बहुत कमाल। मिठा भाई के एक्सप्रेशन के साथ शायरी करना कमाल होता है। फरीद साबरी टाड़ी साबरी का अलग अलग लैंग्वेज में शायरी करना कमाल होता है। उस्ताद जी इन सब में आपकी हल्की हल्की खुशबू आना और आपकी थॉट ही होती है इन सब में। थैंक यू भाईजान। थैंक यू सो अच्छा जी अताई और टाड़ी और टाड़ी फिल्म आ रही आपके पास कालू दानिश अब्बास अताई है लेकिन अच्छी बात करते हैं। परफॉर्मेंस दानिश सबसे आगे है और अब्बास भी किरदार में घुसना सीख रहा है। ये किरदार च घुस गया पूरा। ਇਹਦਾ ਕੀ ਮਤਲਬ ਸਮਝਿਆ ਨਹੀਂ ਸਾਜੀ इन्हें से थोड़ी सी ढील दे जाने भाई काम ले प्लीज हर काम में खुद ना आए तो आपको इनका काम देखकर हैरानगी होगी कि यार 5 साल हो गए तुहानू समझ ही नहीं अब तक यार इतना टैलेंट है मेरे पास। टी टाइम में भी दिन रखे प्लीज एक दिन टी टाइम सिर्फ फैसल भाई के गिर्द घूमे फिर मिठे के दानिश के उन्होंने 2 घंटे लिखते लेकिन अच्छा सर मैं समझ गया था ठीक है ओके। अच्छा जी अस्सलाम वालेकुम जानी भाई होप यू आर डूइंग वेल। हमारी पूरी फैमिली आपका शो बहुत मज़े से देखती है। इवन कि आपके शो अमेरिका में मेरे कज़न हैं वो भी देखते हैं उसकी फैमिली एंड वर्क एवरी के मेरा कज़न शायर है आसिफ खुद भी डायरेक्टर है ड्रामा कास्ट करता है एंड आल्सो ही इज़ अ गुड व्लॉगर। नाउ ही इज़ इन पाकिस्तान एंड ही इज़ वेरी एक्साइटेड टू मीट यू। ओके सर इंशाल्लाह ज़रूर। उस्ताद जी टी टाइम किस्त नंबर 899 ਵਿੱਚ ਦੱਸਿਆ ਕਿ ਬੀਵੀ ਕਾਲ ਕਰੇ ਤੇ ਕੀ ਕਰਨਾ। ਅੱਜ ਦਾ ਵਾਕਿਆ ਹੈ ਮੈਂ ਦੋਸਤਾਂ ਨਾਲ ਰੈਸਟੋਰੈਂਟ ਤੇ ਬੈਠਾ ਸੀ ਬੇਗਮ ਦੀ ਕਾਲ ਆ ਗਈ ਮੈਂ ਕਿਹਾ ਦੋਸਤਾਂ ਨਾਲ ਕਹਿੰਦੀ ਸਬੂਤ ਭੇਜ ਉਸਤਾਦ ਜੀ ਮੇਰੇ ਜ਼ਿਹਨ 'ਚ ਤੁਹਾਡੀ ਗੱਲ ਆਈ ਬੀਵੀ ਨੂੰ ਇਮੋਸ਼ਨਲ ਬਲੈਕਮੇਲ ਕਰੋ ਕਿ ਜੋ ਤੂੰ ਸੋਚ ਰਹੀ ਆ ਮੈਂ ਉੱਥੇ ਹੀ ਆ। ਉਸਤਾਦ ਜੀ ਉਹ ਕਹਿੰਦੀ ਜਲਦੀ ਘਰ ਆਓ ਮੈਂ ਵੀ ਜਾਨੀ ਵੀਰ ਦਾ ਸ਼ੋਅ ਵੇਖ ਲਿਆ। ਉਸਤਾਦ ਜੀ ਯਾਰਾ ਵੱਖਰਾ ਹੀ ਸਿਆਪਾ ਪਾਤਾ ਸਾਨੂੰ। ਤੁਹਾਡੀ ਮਿਹਰਬਾਨੀ ਜਿਹੜੀ ਗੱਲ ਸਾਨੂੰ ਕਰਨੀ ਹੁੰਦੀ ਸਾਨੂੰ ਕਰਿਆ ਕਰੋ। ਤੁਸੀਂ ਫਿਲਮ ਬਣਿਆ ਅਦਾ ਹੱਲ ਵੀ ਤੁਸੀਂ ਸਾਨੂੰ ਵੀ ਦੱਸ ਦਿੰਦੇ ਮੁੜ ਕੇ ਉਹਦਾ ਹੱਲ ਵੀ ਸਾਡੀਆਂ ਬੁੱਢੀਆਂ ਨੂੰ ਦੱਸ ਦਿੰਦੇ। ਇਹ ਜ਼ਿਆਦਤੀ ਆ। ਉਹੀ ਗੱਲ ਹੈ ਜਿਹੜੀ ਤਰਸੀ ਉਹੀ ਹੋਇਆ ਉਹ ਵੀ ਮੇਰੀਆਂ ਭੈਣਾਂ ਨੇ ਬੇਟਾ ਅਸਲ ਦੇ ਵਿੱਚ ਮੈਂ ਉਹਨਾਂ ਲਈ ਆ ਤੁਸੀਂ ਸਮਝੇ ਨਹੀਂ ਗੱਲ। ਅਸਲ 'ਚ ਮੈਂ ਉਹਨਾਂ ਦੀ ਸਾਈਡ ਲੈ ਰਿਹਾ ਤੁਹਾਨੂੰ ਮੈਂ ਫਸਾਉਣਾ ਬੇਟੇ। ਇੱਕ ਬੰਦੇ ਤੇ ਮੈਨੂੰ ਮੇਲ ਆਈ
ਆ ਕਹਿੰਦਾ ਹਾਂ ਜਾਨੀ ਭਾਈ ਯਾਰ ਮੈਨੂੰ ਇਹ ਬੜੀ ਪ੍ਰੋਬਲਮ ਆ, ਮੈਨੂੰ ਉਹ ਐਪ ਦੱਸੋ। ਮੈਂ ਕਿਹਾ ਦਫਾ ਜਾ ਤੂੰ, ਐਪ ਦੱਸੋ। ਮੈਂ ਕਿਹਾ ਕੰਮ ਹੀ ਛੱਡ ਦੇ, ਕਰਦਾ ਕਿਉਂ ਤੂੰ? ਮੈਂ ਉਹ ਕਹਿੰਦਾ ਹੈ। ਮੈਂ ਕਿਹਾ ਆਹੋ। ਲਓ ਜੀ ਅੱਜ ਜਿਹੜੀ ਉਹ ਗੱਲ ਕਹਿੰਦਾ ਕਿ ਬੇਗਮਾਂ ਨੂੰ ਵੀ ਮਸ਼ਵਰੇ ਦਿੰਦੇ ਹੋ, ਉਧਰ ਸਾਨੂੰ ਵੀ। ਕਿਤੇ ਗੱਲ ਕੀਤੀ, ਕਹਿੰਦਾ ਬੇਗਮ ਕਹਿੰਦੀ ਆ ਜਾਓ, ਮੈਂ ਵੀ ਜਾਨੀ ਵੀਰ ਦਾ ਸ਼ੋਅ ਦੇਖ ਲਿਆ। हाय जौन लिया साहब का शेर भेजता एक बंदे ने, खुद से भी मिलने को जी नहीं चाहता, ਓਏ ਹੋਏ ਹੋਏ ਲਾਈਨ ਇਜ਼ खुद से भी मिलने को जी नहीं चाहता, बहुत बुरा हूं किसी अपने से सुना था मैंने। ਵਾਹ ਵਾਹ ਵਾਹ। ਜੌਨ ਸਾਹਿਬ ਵੀ ਆਪਣੀ ਵਾਈਫ ਵੱਲੋਂ, ਇਹਨਾਂ ਦੀ ਵਾਈਫ ਔਰ ਜੌਨ ਸਾਹਿਬ ਦੀ ਵੀ ਨਹੀਂ ਬਣੀ, ਉਹ ਵੀ ਸਾਡੀ ਮਤਲਬ ਜਿਹੜੀ ਸਾਡੇ ਬਜ਼ੁਰਗ ਹੀ ਨੇ, ਤੇ ਉਹਨਾਂ ਦਾ ਇੰਟਰਵਿਊ ਮੈਂ ਸੁਣਿਆ ਸੀ। ਇਹਨਾਂ ਦੀ ਨਹੀਂ ਬਣਦੀ ਇਹੋ ਜਿਹੇ ਲੋਕਾਂ ਦੇ ਕਿਸੇ ਸਹੀ ਗੱਲ। ਜੌਨ ਹੋ ਗਿਆ, ਮੈਂ ਹੋ ਗਿਆ, ਮਤਲਬ ਇਹ ਹੋਰ ਸਾਜੀ ਜੌਨ ਸਾਹਿਬ ਦੀ ਇੱਕ ਵਿਸ਼ ਸੀਗੀ ਕਿ ਕੋਈ ਮੇਰੀ ਖਾਤਰ ਖੁਦਕੁਸ਼ੀ ਕਰੇ। ਲਓ ਜੀ ਯਾਰ ਕਹਿੰਦੇ जानी भाई 2 दिसंबर को मुझे 2 छुट्टियां हैं और मैं आपके साथ गुजारना चाहता हूं, बताएं मैं कहाँ हूँ, कैसे हूँ आपसे मिलने। ਓਏ ਉਸਤਾਦ 2 छुट्टियां मैं क्यों बज्जा रवां भी तेरे नाल भाई, मैनू ये दस जद मैं कहंदा मैं सारियां तेरे नाल गुजारना ਹਾਏ ਹਾਏ है। 2 छुट्टियां सोना भी मेरे नाल ही आ, 2 छुट्टियां च भैन रात भी होनी। ਉਸਤਾਦ ਜੀ ਪਿਆਰ ਮੁਹੱਬਤ ਆ। ओए वही तो मैं कह रहा हां ਤੇ ਹੈ ਕੌਣ ਇਸ ਤਰ੍ਹਾਂ? है। ਕਿੱਥੇ ਦਾ ਵਾ? ये हैगा जी साजिद अली भाई मेरा, दुबई तो। ਕਿਤੇ ਕੈਮਰਾਮੈਨ ਤਾਂ ਨਹੀਂ नहीं नहीं ਮੈਂ नहीं नहीं नहीं, बड़ा प्यार करते ਪਤਾ ਕਰ हैं ਲਿਆ हैं? ਉਸਤਾਦ ਜੀ, ਮੁੜ ਕੇ ਸਾਰੇ ਰੰਗਾਂ ਵਾਲਾ ਝੰਡਾ ਲੈ ਕੇ ਤੁਹਾਡੇ ਨਹੀਂ 2 ਦਿਨ ਤਾਂ ਨਮ ਚਿਹਰਾ ਫਿਰਦਾ ਰਹੇ, ਬਾਅਦ ਨਿਕਲ ਕੇ ਉਹ ਮੋਬਾਈਲ ਤੇ ਲੱਗੇ ਰਹਿੰਦੇ ਹੀ। लो जी अस्सलाम वालेकुम सर, उम्मीद है आप खैरियत से होंगे। वो तो हम देखते रहते हैं माशाल्लाह। सर रात ख्वाब देखा एक प्राइवेट जेट में आप और आपकी टीम ट्रेवल कर रही है, ਇਨਸ਼ਾਅੱਲਾ। मैं आप लोगों के साथ ही हूँ। ਆ ਲਓ शर्म नहीं आती तेन? ਲੈ ਖਾ ਪੀ ਫਿਕਾ ਪਾਤਾ। ਓਏ ਇੱਕ ਮਿੰਟ, ਪ੍ਰਾਈਵੇਟ ਜੈਟ ਉਹਨੇ ਦੇਖਿਆ ख्वाब ख्वाब। अच्छा तू ਉਹਦੀ ਤਬੀਰ ਕੱਢੇਗਾ। ਹਾਂਜੀ ਸਰ। ਉਹਨੇ ਕਿਹਾ ਮੈਂ ਪ੍ਰਾਈਵੇਟ ਜੈਟ ਦੇਖਿਆ, ਉਹ ਚ ਤੁਸੀਂ ਤੇ ਤੁਹਾਡੀ ਟੀਮ ਆ, ਔਰ ਨਾਲ ਮੈਂ ਵੀ ਆ। ਤੁਹਾਡੀ ਟੀਮ ਤੇ ਇਹਦਾ ਨਾਂ ਕੀ ਸਾਜੀ? मैं आप लोगों के साथ ही हूँ टीम, एज ए टीम। अच्छा एज ए टीम। नेक्स्ट भी बहुत ज्यादा लोग आपके रिसेप्शन पे वेलकम करते हैं। इट वाज अ ग्रेट ड्रीम। मुझे ठीक से याद भी नहीं, लेकिन उम्मीद है कि आपकी आने वाली बहुत बड़ी किसी कामयाबी की उम्मीद है ये। ਇਨਸ਼ਾਅੱਲਾ। सोचा आपको बता दूं। ਬੰਦੇ ਦਾ ਨਾਂ ਕੀ? अकरम। ਗੁੱਟ ਦੇ ਲਫਾਉਣਾ ਵਾ। ਅਕਰਮ ਉਦਾਸ ਸਾਹਿਬ। हाँ ਉਸਤਾਦ ਜੀ ਇਹਦੀ ਤਬੀਰ ਜਿਹੜੀ ਹੈ ਨਾ, ਜਿਹੜੀ ਉਹਨੇ ਖਾਬ ਦੇਖੀ ਹੈ, ਕੋਈ ਏਡੀ ਚੰਗੀ ਖਾਬ ਨਹੀਂ ਦੇਖੀ ਉਹਨੇ। ਲਓ यार उस्ताद जी आ मैं बनवाना यार, ਠੀਕ ਹੈ ਸਰ। मेरे दिमाग 'ਚ ਜਿਹੜੀ ਚੀਜ਼ ਚੜ ਜਾਂਦੀ ਨਾ ਉਸਤਾਦ ਜੀ, ਆ ਦੇਖੋ ਤੇਰਾ ਤਸਵੀਰ ਯਾਰ, ਐ ਵੇ ਬੈੱਡ ਚੈੱਕ ਕਰ, ਓਏ ਬਹੁਤ ਪਿਆਰਾ ਉਸਤਾਦ ਜੀ। ਐ ਚੈੱਕ ਕਰ, ਮਾਸ਼ਾਅੱਲਾ ਮਾਸ਼ਾਅੱਲਾ। ਵਾਹ ਵਾਹ ਵਾਹ। ਐ ਮੈਂ ਕੱਪ 'ਚ ਬਹਿਣਾ ਉਸਤਾਦ। ਨਾਲ ਕਿਤੇ ਰਸ ਵੀ ਯਾਰ ਇਹ ਮੈਨੂੰ ਕੋ ਬਣਾ ਕੇ ਦੇਗਾ ਪਲੀਜ਼ ਯਾਰ, ਮੈਨੂੰ ਦੱਸਣਾ ਭਰਾ। ਉਸਤਾਦ ਜੀ ਇੱਕ ਕੱਪ ਤੋਂ ਗੱਲ ਯਾਦ ਆ ਗਈ, ਪੁਰਾਣੇ ਦੌਰ 'ਚ ਨਾ ਕੱਪ ਇੱਕ ਐਸਾ ਬਣਿਆ ਸੀ ਕਿ ਤੁਹਾਡੀਆਂ ਮੁੱਛਾਂ ਨੂੰ ਚਾਹ ਨਾ ਲੱਗੇ, ਉਹ ਐਨ ਉੱਤੇ ਕਵਰ ਬਣਾਇਆ ਹੁੰਦਾ ਸੀ। ਆਹੋ ਹਲਕਾ ਜਿਹਾ ਢੱਕਣ ਤਾਂ ਲਾ ਹੋਇਆ। ਹੋਰ ਕੋ ਮੇਰੇ ਲੈਕ ਭਾਜੀ ਕੁਛ। ਉਸਤਾਦ ਜੀ ਰਾਤੀ ਖਾਬ ਦੇਖਿਆ, ਤੂੰ ਤਾਂ ਸੁੱਤਾ ਹੀ ਨਹੀਂ ਸਾਰੀ ਰਾਤ, ਮਿਸਤਰੀਆਂ ਦੇ ਦੁਆਲੇ ਰਿਹਾ ਉਸਤਾਦ ਜੀ, ਰਾਤ ਰਵਾਈ ਵਿਚਾਰੇ ਮਿਸਤਰੀ। ਨਹੀਂ ਨਹੀਂ ਹਲਦਾ ਉਹ ਯਾਰ normal। ਨਹੀਂ ਤੂੰ ਰਾਤੀ ਖਾਬ ਕਿੱਦਾਂ ਦੇ ਸਕਦਾ ਤੇਰੇ? ਰਾਤੀ ਮੈਂ ਤੁਹਾਨੂੰ 3:30 ਵਜੇ ਮੈਸੇਜ ਕਰਦਾ, ਯਕੀਨ ਕਰੋ। ਫੇਰ ਨਹੀਂ ਮੈਂ ਕੀਤਾ, ਮੈਂ ਕਿਹਾ ਯਾਰ ਮਿੱਠਾ ਨਹੀਂ ਆਪਣੇ ਦੁੱਖਾ ਆਪਣੀ ਜਿੱਠੋ। ਠੀਕ ਆ ਜੀ। ਲਓ ਜੀ ਭਾਜੀ ਐ ਹੋ ਗਈ ਗੱਲ। ਖਾਬ ਦੀ ਤਬੀਰ ਪੁੱਛ ਲਓ ਜਨਾਬ ਫੈਸਲ ਆਪਣੇ ਸਭ ਕੋ। ਹਾਂਜੀ ਫੈਸਲ ਸਾਹਿਬ। ਰਾਤੀ ਖਾਬ ਦੇਖਿਆ ਜੀ ਮੈਂ, ਤਕਰੀਬਨ ਕੋ 7-8 ਮਣ ਦਾ ਹਾਥੀ ਆ, ਐ ਸੁੰਡ ਥੱਲੇ ਲਾਈ ਆ ਤੇ ਚਾਰੇ ਪੈਰ ਚੁੱਕੇ ਤੇ ਸੁੰਡ ਤੇ ਘੁੰਮਣ ਡਿਆ। ਓਏ ਸੁੰਡ ਤੇ ਘੁੰਮਣ ਡਿਆ ਤੇ ਚਾਰ ਦੁਸ਼ਮਣ ਤੇਰੇ ਮਗਰ, 4 ਪੈਰ ਜਿਹੜੇ ਨਹੀਂ ਨਹੀਂ ਸੁੰਡ ਤੇ ਘੁੰਮਣ ਡਿਆ, ਇੱਕ ਲੇਡੀਜ਼ ਵੀ ਆ। ਅੱਛਾ ਉਹਦੀ ਮਾਂ ਦਾ ਵੀ ਨਾਮ ਪੁੱਛਿਆ, ਉਹਦੇ ਭਰਾ ਦਾ ਵੀ ਪੁੱਛਿਆ, ਮੇਰਾ ਕੋਈ ਡਾਇਰੈਕਟ ਨਹੀਂ ਕੁਝ ਨਹੀਂ ਨਹੀਂ ਪਤਾ। ਨਹੀਂ 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 ਨਹੀਂ, ਇਹਦਾ ਮਤਲਬ ਇਹ ਹੈ ਕਿ ਤੁਸੀਂ ਕਿੰਨੇ ਭਰਾ ਹੋ? 7 7। 4 ਹਾਥੀ ਦੇ ਪੈਰ, ਇੱਕ ਪੂਛ, ਇੱਕ ਸੁੰਡ, 2 ਕੰਨ। 8 ਹੋ ਗਏ। ਭੈਣਾਂ ਕਿੰਨੀਆਂ? ਸਿਸਟਰ 8 ਹੋ ਗਏ। ਹਾਂ ਪੂਛ ਜਿਹੜੀ ਉਹ ਭੈਣ, 4 ਜਿਹੜੇ ਪੈਰ ਨੇ ਉਹ ਭਰਾ 4, ਉਹ 2 ਕੰਨ 6 ਤੇ ਇੱਕ ਸੁੰਡ 7। ਇਹਦਾ ਮਤਲਬ ਆ ਕਿ ਜਿਹੜਾ ਉਹਨੇ ਸੁੰਡ ਐਂਦੇ ਕਰਕੇ ਚੁੱਕੀ ਨਾ, ਇਹ ਮਿੱਠੇ ਤੋਂ ਇਕੱਲੇ ਨੇ ਰਹਿ ਜਾਣਾ, ਬਾਕੀ ਸਾਰੇ ਨੇ ਤੇਰਾ ਸਾਥ ਛੱਡ ਦੇਣਾ। ਓਏ ਹੋਏ ਹੋਏ ਯਾਰ
ਕਾਜੀ ਜਿਸ ਕੋਲ ਰੱਖੋ, ਤੁਸੀਂ ਰੱਖੋ ਕੋਲ। ਇਸੇ ਲਈ ਭਾਈ ਸੁੰਡ ਦੇਖ ਲੋ ਹਾਥੀ ਕੇ ਵਾਹ ਹਾਂ ਵਾਹ ਉਹ ਵਾਹ। ਸੁੰਡ ਜਿਹੜੇ ਨਾ ਇੱਕ ਭਰਾ ਨੇ ਕਿਹਾ ਮਿੱਠੇ ਤੂੰ ਇਕੱਲੇ ਨੇ ਰਹੇ ਨਾ ਸੁੰਡ ਤੇ ਬਾਕੀ ਸਾਰੇ ਨੇ ਚਾਰੇ ਉਹ ਵੀ ਸਾਈਡ ਤੇ ਹੋ ਗਏ, ਪੂਛ ਵੀ ਸਾਈਡ ਤੇ ਹੋ ਗਈ, ਸਾਰਾ ਕੁਝ ਸਾਈਡ, ਕੰਨ ਵੀ ਸਾਈਡ ਤੇ ਹੋ ਗਏ, ਤੂੰ ਜ਼ਮੀਨ ਤੇ ਸਿਰਫ ਇਹ ਸੁੰਡ ਤੂੰ ਆ। ਹਾਂ ਉਸਤਾਦ ਜੀ ਨਹੀਂ ਉਹ ਭਾਜੀ ਉਹਨਾਂ ਨੂੰ ਕੱਢਣ ਦੋ, ਮੇਜ਼ ਦੇ ਫਾਲਾ ਉਸਤਾਦ ਜੀ ਕੱਢਣਾ। ਤੁਹਾਨੂੰ ਗੱਦੀ ਗੇੜੇ ਦਾ ਪਤਾ ਇਹ ਗੱਦੀ ਇਹਦੇ ਲੱਗ ਤੋਂ ਇਹ ਗੇੜੇ ਕੱਢੀ ਜਾ ਗੱਦੀ ਗੇੜੇ। ਅੱਛਾ ਜੀ ਭਾਜੀ ਪਰਸੋਂ ਰਾਤ ਜਿਹੜਾ ਖਾਬ ਦੇਖਿਆ, ਲੇਕਿਨ ਦਾਨਿਸ਼ ਉਸ ਤੋਂ ਪਹਿਲੇ ਆਪਣੇ ਖਾਬ ਦੱਸੇਗਾ, ਫਿਰ ਮੈਂ ਨਹੀਂ ਦੱਸੂਗਾ। ਨਹੀਂ ਮੈਂ ਇੰਨੇ ਖਾਬ ਵੇਖਦਾ ਹੀ ਨਹੀਂ, ਮੈਂ ਚਾਹਾਂ ਇੱਕ ਹੋਰ ਖਾਬ ਪੁੱਛਣਾ ਤਾਂ ਜੀ, ਕੁਛ ਮੈਂ ਤੁਰਿਆ ਜਾ ਰਿਹਾ ਵਾ, ਇੱਕ ਕੁੱਕੜ ਨਜ਼ਰ ਆਇਆ ਮੈਨੂੰ। ਇੱਕ ਮਿੰਟ ਹਟੇ ਪਹਿਲੇ ਇੱਥੇ ਰੱਖ, ਤੂੰ ਤੁਰਿਆ ਜਾ ਰਿਹਾ, ਬਣਾ ਲਓ। ਆਦਤ ਬਣਦਾ ਵਾ 17 ਤੁਰੇ ਦਾ ਤਰੀਕ ਇੰਨੀ ਬਣਦੀ ਆ। ਧੁਰੇ ਦਾ ਜਿਹੜਾ ਰਸਤਾ ਅੱਛਾ ਤੂੰ ਤੁਰਿਆ ਜਾ ਰਿਹਾ, ਕੁੱਕੜ ਇਹਦਾ ਮਿਲਿਆ ਮਤਲਬ ਜੀ। ਆ ਹਾਂ ਖੁਰਾਕ। ਹਾਂ, ਓਕੇ ਅੱਗੇ ਕੁੱਕੜ ਮਿਲਿਆ ਜਾ ਰਿਹਾ ਮੈਨੂੰ, ਇੱਕ ਕੁੱਕੜ ਮਿੰਟ ਠਹਿਰ ਮਿਲਿਆ ਜਾ, ਇੱਕ ਮਿੰਟ ਠਹਿਰ ਜਾ। ਕੁੱਕੜ ਮੈਨੂੰ ਮਿਲਿਆ। ਰਾਸਤੇ ਮੇ ਕੁੱਕੜ ਮਿਲਾ, ਸ਼ੇਖ ਹੈਂਡ ਕੀਤਾ ਸੀ ਉਹਨੇ। ਨਹੀਂ ਉਹਨੇ ਮੇਰਾ ਮਲਾ ਘੈਂਟ ਕੀਤਾ। ਕੁੱਕੜ ਮਿਲਾ, ਰਾਸਤੇ ਮੇ ਕੁੱਕੜ ਮਿਲਾ। 4 ਇਹਦਾ ਬਣਦਾ ਵਾ ਇਹ ਕਮੀ ਕਮਿੰਗ ਸੂਨ ਕਮੀ ਸਾਰੇ ਕੁੱਕੜ ਸਾਰੇ ਫਰੋਜ਼ੀ ਰੰਗ ਦਾ, ਫਰੋਜ਼ੀ ਰੰਗ ਦਾ ਕੁੱਕੜ ਸੀ। ਤੇ ਚੋਣੇ ਨੂੰ ਲਹੂ ਲਗਾ। ਫਰੋਜ਼ੀ ਰੰਗ ਕੁੱਕੜ ਹਾਂ, ਚੋਂਜ को ਲਹੂ ਲਗਾ खून लगा। 1 2 3 4 5 6 7 11 ਇਹਦਾ ਬਣ ਗਿਆ ਹਰਾਮ। ਓਕੇ ਤੇ ਮੈਨੂੰ ਕੁੱਕੜ ਮੈਨੂੰ ਕਹੀ ਜਾਣ ਡਿਆ, ਮੈਂ ਤੈਨੂੰ ਆਪਣੇ ਪੋਟੇ ਗਲੀ ਚ ਦਊਂਗਾ, ਇਹ ਮੇਰੀ ਬਣਾ ਕੇ ਇਹ ਤੂੰ ਮੈਨੂੰ ਇੱਕੋ ਵਾਰੀ ਕੁੱਕੜ ਦੀ ਗੱਲ ਦੱਸ ਦੇ, ਮੇਰੇ ਕੋਲ ਵਰਕਾ ਇੱਕੋ ਹੀ ਹੈ। ਮੈਂ ਇੱਕ ਲਿਖਦਾ ਅੱਗੋਂ ਕੁੱਕੜ ਹੋਰ ਕੁਝ ਕਰਨ ਲੱਗ ਪੈਂਦਾ, ਅੱਗੋਂ ਕੁੱਕੜ ਹੋਰ ਕੁਝ ਕਰਨ। ਕੁੱਕੜ ਨੇ ਜੋ ਕੀਤਾ ਇੱਕ ਵਾਰੀ ਕੁੱਕੜ ਦਾ ਜਿਹੜਾ ਮੇਨ ਮਕਸਦ ਸੀ ਉਹ ਬਿਆਨ ਕਰਦੇ ਬਸ। ਮੈਂ ਉਹੀ ਹੈਰਾਨ ਹੈਗਾ, ਕੁੱਕੜ ਨੇ ਇੱਥੋਂ ਪੋਟਾ ਗਲੀ ਚ ਕੱਢੇ ਆਪਣੇ ਅੱਛਾ। ਤੇ ਮੈਨੂੰ ਕਹਿੰਦਾ ਫੜ ਮੈਨੂੰ ਬਣਾ ਕੇ ਦੇ। ਓਕੇ ਇੱਥੋਂ ਪੋਟਾ ਕਲੇਜੀ ਕੱਢੇ, ਉਹ ਖਾਲੀ ਰਹਿ ਗਿਆ। ਮੈਂ ਫਿਰ ਆ ਮੈਂ ਨਾਲ ਤੇਰੀ ਛਾਤੀ ਬਣਾਤੀ ਇੱਥੋਂ। ਮੈਨੂੰ ਫਿਰ ਭਲਾ ਕੀ ਕਹਿੰਦਾ, ਅੱਛਾ ਅੱਗੇ ਵੀ ਕੁਝ ਆਹੋ ਆਖਰੀ ਲੈਣਾ ਜੀ। ਓਕੇ ਮੈਨੂੰ ਕਹਿੰਦਾ ਮੇਰੇ ਪੋਟਾ ਗਲੀ ਭੁੰਨ ਕੇ ਲਿਆ, ਤੇ ਉਹਦਾ ਗੱਲ ਸੁਣ, ਮੈਂ ਜਾਣ ਲੱਗਾ, ਕਹਿੰਦਾ ਆ ਅੱਖਾਂ ਕੱਢ ਕੇ ਦੇ ਜਾ ਜ਼ਮਾਨਤ ਦੇ ਤੌਰ ਤੇ। ਓਕੇ ਅੱਖਾਂ ਕੱਢ ਕੇ ਦੇ ਜਾ 29 ਠੀਕ ਹੈ। ਸਹੀ ਨਹੀਂ ਇਹਦਾ ਵਾ ਆਫਰ ਹਾਂ, ਅੱਗੇ ਇਨਕਾਰੀ। ਇਹਦਾ ਮਤਲਬ ਇਹ ਆ ਦੇਖ ਤੂੰ ਤੁਰਿਆ ਜਾ ਰਿਹਾ ਤਾਂ ਬਣਦਾ ਖੁਰਾਕ, ਕੁੱਕੜ ਰਸਤੇ 'ਚ ਮਿਲਿਆ ਕਮੀ, ਫਿਰ ਤੱਕ ਫਰੋਜ਼ੀ ਰੰਗ ਦਾ ਕੁੱਕੜ ਇਹਦਾ ਬਣਦਾ ਵਾ ਆਦਾਤ ਦੇ ਹਿਸਾਬ ਨਾਲ ਹਰਾਮ। ਇਹ ਜਿਹੜਾ ਉਹਨੇ ਇੱਥੋਂ ਕੱਢ ਕੇ ਦਿੱਤਾ ਇਹ ਬੰਦਾ ਆਫਰ। ਅੱਗੋਂ ਜਿਹੜਾ ਕੁੱਕੜ ਨੇ ਜਾਣ ਲੱਗਿਆ ਤੈਨੂੰ ਕਿਹਾ ਕੱਖਾਂ ਦਾ, ਇਹ ਆ ਇਨਕਾਰੀ। ਇਹਦਾ ਮਤਲਬ ਇਹ ਆ ਤੈਨੂੰ ਖੁਰਾਕ ਦੀ ਕਮੀ ਆਉਣ ਵਾਲੀ ਹੈ, ਤੈਨੂੰ ਹਰਾਮ ਦੀ ਆਫਰ ਹੋਏਗੀ ਕਿ ਇਸ ਤਰੀਕੇ ਨਾਲ ਪੈਸਾ ਕਮਾ ਲਾ, ਆਫਰ ਹਰਾਮ ਦੀ ਹੋਏਗੀ, ਤੂੰ ਇਨਕਾਰੀ ਹੋ ਜਾਏਗਾ ਔਰ ਤੈਨੂੰ ਇਹ ਅੱਛੀ ਖਾ। ਲਓ ਜੀ ਮੈਂ ਉਸਤਾਦ ਜੀ ਖਾਬ ਵੇਖਿਆ। ਇੱਕ ਮਿੰਟ ਆ ਜਾ। दानिश ने ख्वाब देखा। ओके कि मैं उस्ताद जी की तरफ 121 साहब 100 क्यों अच्छा तबखीर मैदा की वजह से बस जो भी तरवाया ना ਇਹਦੇ ਕੋਈ ख्वाब नहीं, ਇਹ ਤਬਖੀਰ ਮੈਦਾ ਕਿਤੇ ਤੂੰ ਰੋਟੀ ਖਾਂਦੇ ਹੀ ਸੌਂ ਗਿਆ, ਉਸ ਤੋਂ ਬਾਅਦ ਤੈਨੂੰ ख्वाब ਆਇਆ, ਤੂੰ ਰੋਟੀ ਖਾ ਕੇ 200-400 ਕਦਮ ਫਿਰ ਕੇ ਸੌਵੇਂਗਾ, ਤੈਨੂੰ ख्वाब नहीं ਆਏਗਾ। नहीं 4 बजे आया जी, 3:45 बजे ਇਹਨੂੰ ਕੋਈ ਚੰਗਾ ਖਾਬ ਨਹੀਂ ਆਇਆ ਹੋਣਾ। मेरा ख्वाब शुरू होया ना ते मेरी अख कलाक तो इंज आ रही। ਇਹਨੂੰ ख्वाब ਆਇਆ ਕਿ ਇਹ ਚਿੱਟਾ ਹੋ ਗਿਆ ਤੇ ਤਬਕ ਕੇ ਉੱਠਿਆ। ਉੱਠਦੇ ਹੀ ਵਜ਼ੂ ਕਰਕੇ ਮਸੱਲੇ ਤੇ ਨਮਾਜ਼ ਦੁਆਵਾਂ ਕਿ ਯਾ ਅੱਲਾ ਮੈਂ ਕੀ उस्ताद जी नजर वाली गल है, कसम ਨਜ਼ਰ ਲਾਈ ਜਿਹੜੀ। ਖਾਬ ਚ ਸਿਰੋਂ ਕੰਨ ਜੂ ਆਇਆ ਸਵਾਪ ਉੱਠਦੇ ਆ ਸਵੇਰੇ ਭਾਈ ਇਹਨੇ 3-4 ਹਜ਼ਾਰ ਸਦਕਾ ਹੀ ਦੇ ਦਿੱਤਾ। ਅਗਲੇ ਦਿਨ ਡਰਦਾ ਸੌਂ ਨਹੀਂ ਰਿਹਾ ਕਿਤੇ ਨਾ ਕਿਤੇ ਉਹ ਆ ਜਾਵੇ। ਹਾਂ ਬਈ उस्ताद जी मैं ख्वाब देखा कि मैं ਤੁਹਾਡੇ ਕੋਲ ਆਇਆ, मैं आके कि उस्ताद जी मैं काम नहीं करना। ਅੱਛਾ ਇਹ ਤੂੰ ਖਾਬ ਦੇਖਿਆ, ਮੈਂ ਜੈਨਮਨ ਰਾਤੀ ਦੇਖਿਆ ਵੀ ਤੂੰ ਆ ਕੇ 3000 ਦੀ ਦਿਹਾੜੀ ਮੈਨੂੰ ਲਾ ਕੇ। ਅੱਛਾ ਇਦਾਂ ਦਾ ਖਾਬ ਅੱਗੇ ਤੋਂ ਨਹੀਂ ਵੇਖਣਾ। सुनते लो ਪਤਾ ਕੀ ਮਾੜਾ ਜਿਹਾ ਵੀ ਆਉਣ ਲੱਗਾ ਉਸ ਦਾ ਉੱਠ ਕੇ ਬਹਿ ਜਾਣਾ। ਤਬੀਰ ਮਾਰੀ ਪੈਂਦੀ। ਤੇਰੀ ਮਿਹਰਬਾਨੀ। ਅੱਛਾ ਜੀ ਤੁਹਾਡੇ ਹਿਸਾਬ ਦਾ ख्वाब ਆ। ਅੱਛਾ ਜੀ ਦੱਸੋ ਜੀ। ਮੈਂ ਆ ਕੇ ਤੁਹਾਨੂੰ ਕਿਹਾ ਕਿ ਉਸਤਾਦ ਜੀ ਮੈਂ ਨਹੀਂ ਕੰਮ ਕਰਨਾ। ਓਕੇ ਤੁਸੀਂ ਕਿਹਾ ਠੀਕ ਆ ਜਾ, ਕੋਈ ਦੂਸਰੀ ਗੱਲ ਤੁਸੀਂ ਵੀ ਨਹੀਂ ਕੀਤੀ। ਲੇਕਿਨ ਇਹ ਹੋ ਨਹੀਂ ਸਖਤ ਸਰਖਾਬ ਤੇ ਤੇਰਾ ਖਾ ਮੈਨੂੰ ਛਿਤਰੋ ਛਿਤਰੀ ਵਾਲਾ ਲੱਗਾ। ਇਹ ਖਾਬ ਨਹੀਂ, ਤੂੰ ਡਾਇਰੈਕਟ ਦੱਸਣ ਡਿਆ ਵਾ, ਸਿਰਫ ਵਿੱਚ ਖਾਬ ਲਫ਼ਜ਼ ਪਾਇਆ ਵਾ। ਲੇਕਿਨ ਨਹੀਂ ਸਾਜੀ ਨਹੀਂ ਮੈਂ ਜਿਹੜੇ ख्वाब देखा। ਹਾਂ ਬਈ ਤਾਂ ਜੀ ਮੈਂ ਖਾਬ ਦੇਖਿਆ, ਮੇਰਾ ਵਿਆਹ ਹੋ ਗਿਆ। ਓਏ ਮੁਤਾਬਕ खैर हो गया। ਮੇਰਾ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਮੇਰੀ ਬੇਗਮ ਦਾ ਇੰਤਕਾਲ ਹੋ ਗਿਆ। ਕਿਹਦੇ ਨਾਲ? ਚੱਲ ਓਏ ਉਹ ਵੀ
ਤੇ ਜਦੋਂ ਖਾਬ ਜੀ ਵਾਈਂਡ ਅਪ ਹੋ ਗਿਆ ਹੁਣ ਤਬੀਰ ਮੈਨੂੰ ਦੇ ਦੇਣੀ। ਹੁਣ ਤਵੀਰ ਪੁੱਛਣੀ ਆ ਕਿ ਜਨਾਏ ਦਾ ਟਾਈਮ ਦੱਸਣਾ। ਬਾਸ ਤੇਰੇ ਪਿੱਛੇ ਨਾ ਇੱਕ ਚੜੇਲ ਆ ਹਾਏ ਹਾਏ ਹਾਏ। ਜੀ, ਇਹ ਮੈਂ ਤੈਨੂੰ ਦਿਖਾ ਦੇਣਾ, ਉਹਦੀ ਸ਼ਕਲ ਵੀ ਕਿਤੇ ਤੂੰ ਦੇਖ ਲਵੇ, ਤੈਨੂੰ ਪਤਾ ਲੱਗ ਜਾਵੇ ਕਿ ਹਾਂ ਮੈਂ ਦੇਖੀ। ਹਾਂਜੀ, ਉਹਨੇ 3 ਮਕਾਨ ਵੀ ਮੇਰੇ ਕੋਲ ਚੇਂਜ ਕਰਵਾਏ। ਚੜੇਲ ਕਰ ਲਿਆ ਤੇ ਓਏ ਓਏ ਦੱਸ ਉਹਨੂੰ ਜਲੀਲ ਕਹਿਣ ਡਿਆ। ਲਓ ਜੀ ਨਾਜ਼ਰੀਨ, ਜੁਗਨੂ ਬਾਦਸ਼ਾਹ, ਇਹ ਆ ਦੇਖੋ ਜੀ ਭਾਜੀ, ਆ ਬਾਸ ਦੀ ਚੜੇਲ ਆ ਜਿਹੜੀ ਬਾਸ ਦੇ ਮਗਰ ਆ। ਇਹਦੇ ਕੰਮ ਜਿਹੜੇ ਕੋ ਲੱਗਣ ਦੇ ਚਮਚੇ ਤੇ ਇਹ ਥੱਲੇ ਜਿਹੜਾ ਨਾ ਇਹ ਉੱਲੂ, ਇਹਦੇ ਚ ਇਹਨਾਂ ਨੇ ਆ ਸੂਈਆਂ ਨਹੀਂ, ਆ ਸੂਈਆਂ ਦੱਬ ਕੇ ਨਾ ਕਿਤੇ ਕਬਰਸਤਾਨ ਦੱਬੀਆਂ ਨੇ, ਇਹਦਾ ਬੇੜਾ ਗਰਕ ਕਰ ਦਿੰਦੇ। ਓਏ ਹੋਏ ਹੋਏ ਕਾਟ ਹੋਈ ਤੇਰੇ ਤੇ ਉਹ ਇੱਕ ਉਹਦੀ ਛੋਟੀ ਭੈਣ ਵੀ ਹੈ, ਮੇਰੀ ਸਾਥ। ਓਏ ਫੈਮਿਲੀ ਪੈਕੇਜ। ਖਾਬ ਚ ਹਾਂ, ਖਾਬ ਚ ਫਿਰ ਉਹ ਕਹਿੰਦੇ ਇਹਦੇ ਨਾਲ ਕਰ। ਅੱਛਾ ਸਾਡੀ ਚੱਲ ਬਈ, ਹਾਂ ਜੀ, ਫੈਸਲ ਤੁਹਾਨੂੰ ਕੋਈ ਖਾਬ ਨਹੀਂ ਹੋਣੀ। ਫੈਸਲ ਤੂੰ ਆਪਣਾ ਖਾਬ ਦੱਸ। ਸਾਡੀ ਖੁਆਬ ਮੈਨੂੰ ਆਇਆ ਹੈ ਕਿ ਖੁਆਬ ਚ ਮੈਂ ਰੋਣ ਡਿਆ, ਅੱਛਾ ਉੱਚੀ ਉੱਚੀ ਰੋਣ ਡਿਆ, ਅੱਛਾ, ਇੰਨਾ ਮੈਂ ਰੋਣ ਡਿਆ ਵਾ। ਇੱਕ ਬੰਦਾ ਆਇਆ, ਉਹਦੇ ਕੱਪੜੇ ਫਟੇ ਹੋਏ ਨੇ। ਯਾਰ ਮੈਂ ਇਹਦੀ ਤਬੀਰ ਲਾਉਣੀ ਸੀ, ਮੇਰੀ ਤੇ ਰੂਹ ਲੱਗ ਗਈ ਤੇਰੀ। ਮੇਰਾ ਦਿਲ ਕਰਦਾ ਮੈਂ ਪਹਿਲੇ ਖਾਬ ਸੁਣ ਲਵਾਂ। ਨਹੀਂ ਨਹੀਂ ਸਾਡੀ, ਇੱਕ ਬੰਦਾ ਆਇਆ, ਉਹਦੇ ਕੱਪੜੇ ਫਟੇ ਹੋਏ ਨੇ, ਉਹ ਵਾਲ ਵੀ ਉਹਦੇ ਟੁੱਟੇ ਹੋਏ ਨੇ, ਬਤੁਕੇ ਜੇ, ਤੇ ਉਹ ਮੈਨੂੰ ਮਨਾਣ ਡਿਆ ਹੈ। ਤੇ ਭਾਈ ਫੈਸਲ ਘਰ ਚਲੋ। ਨਹੀਂ, ਹਾਂ ਮਨਾ ਰਿਹਾ। ਉਹ ਮੈਨੂੰ ਮਨਾਣ ਡਿਆ ਹੈ ਕਿ ਯਾਰ ਤੂੰ ਰੋ ਨਾ, ਰਾਜ਼ੀ ਰਹਿ। ਮੈਂ ਕਹਿੰਦੀ ਮੈਂ ਰੋਣਾ ਵਾ। ਉਹ ਬੰਦਾ ਮੈਨੂੰ ਕਹਿੰਦਾ ਯਾਰ ਮੈਂ ਤੇਰਾ ਉਸਤਾਦ ਹਾਂ, ਪੈਸੇ ਚਾਹੀਦੇ ਆ 10 ਕੱਪੜੇ ਫਟੇ ਆ ਤੇ ਵਾਲ ਵੀ ਵਿਖਰੇ ਆ। ਪੈਸੇ ਚਾਹੀਦੇ ਆ। ਉਸਤਾਦ ਜੀ ਉਹ ਮੈਨੂੰ ਕਰੋੜ ਰੁਪਈਆ ਦੇ ਗਿਆ ਬੰਦਾ। ਮੈਂ ਕਿਹਾ ਤੁਸੀਂ ਹੈ ਕੌਣ? ਕਹਿੰਦੇ ਮੈਂ ਤੇਰਾ ਉਸਤਾਦ ਹਾਂ। ਕੀ ਖਾਬ? ਗੱਦੀ ਕਿੱਥੇ ਹੈ? ਖਾਬ ਕੀ ਹੈ ਉਸਤਾਦ? ਕਿਹੜੀ ਕਿਹੜੀ ਖਾਬ? ਇਹ ਨਹੀਂ ਹੁੰਦਾ। ਉਹ ਮੈਂ ਦੱਸ ਦਿੱਤਾ ਉਹਨੂੰ। ਨਹੀਂ ਨਹੀਂ ਹੋਰ ਸੁਣਾਈ। ਇਹ ਖਾਬ ਕਿਦੋਂ ਆ? ਖਾਬ ਹੋਰ ਹੁੰਦੀ ਆ ਕਿ ਮੈਂ ਦੇਖਿਆ ਖਾਬ ਚ ਇਹਦਾ। ਸਾਥੀ ਜਿਸ ਖਾਬ ਚ ਤੁਸੀਂ ਆਓ ਉਹ ਖਾਬ ਹੀ ਨਹੀਂ। ਮੇਰੇ ਵਾਲੇ ਵੀ ਦੀ ਤਬੀਰ ਤੇ ਉਹ ਨਹੀਂ ਨਹੀਂ, ਉਹ ਤਾਂ ਉਹ ਬਕਵਾਸ ਹੁੰਦੀ, ਉਹ ਤਾਂ ਤੁਸੀਂ ਐਵੇਂ ਤੇ ਕਰਦੇ। ਫਿਰ ਮੈਂ ਸੁੱਤਾ ਵਾਂ ਤੇ ਇੱਕ ਸੱਪ ਆਇਆ ਹੈ। ਹਾਂ ਧੜਨ ਥੱਲੋਂ ਸੱਪ ਦਾ ਤੇ ਸਿਰ ਉਸਤਾਦ ਦਾ। ਤੇ ਇਹਨੇ ਥੋੜੀ ਜਿਹੀ ਅੱਖ ਖੋਲੀ, ਨੇ ਕਿਹਾ ਪੋਮੇ ਮੈਂ ਦੇਖ ਰਿਹਾ ਸਭ। ਤੇ ਹੁਣ ਤਾਂ ਸੱਪ ਕਰ ਮੈਂ ਪੋਬਾ ਤੇ ਨਹੀਂ, ਮੇਰਾ ਫੈਸਲ। ਉਸਤਾਦ ਜੀ ਉਹ ਸੱਪ ਮੈਨੂੰ ਨਾ ਇੰਜ ਕਰਕੇ ਡੰਗ ਮਾਰਨ ਲੱਗਾ ਤੇ ਤੁਸੀਂ ਇੰਜ ਕਰਕੇ ਸੱਪ ਨੂੰ ਫੜ ਲਿਓ। ਅੱਛਾ, ਮੈਂ ਵਿੱਚ ਹੀ ਹਾਂ। ਹਾਂ ਜੀ ਤੁਸੀਂ ਯਾਨੀ ਮੇਰੇ ਤੋਂ ਬਗੈਰ ਖਾਬ ਕੋਈ ਨਹੀਂ ਕਰੀ। ਚਲੋ, ਇਹ ਤੁਹਾਨੂੰ ਨਾ ਤੁਹਾਨੂੰ ਐਕਟਿਵ ਕਰਕੇ ਫੜਿਆ ਤੇ ਸੱਪ ਤੁਹਾਨੂੰ ਕਹਿਣ ਡਿਆ ਛੱਡ ਮੈਨੂੰ, ਛੱਡ ਮੈਨੂੰ। ਛੱਡ ਮੇਰੀ ਗਿੱਚੀ ਨਾ ਮਰੋੜ। ਬੇਸਿਕਲੀ ਸੱਪ ਬੋਲਣ ਡਿਆ ਉਸਤਾਦ ਜੀ। ਝੂਠ ਆ ਉਸਤਾਦ ਜੀ, ਇਹ ਖਾਬ ਜਿਸ ਸੱਪ ਨੂੰ ਉਸਤਾਦ ਜੀ ਨੇ ਫੜਿਆ ਉਹ ਕਦੀ ਰੁਕਿਆ ਹੀ ਨਹੀਂ। ਹਾਂਜੀ, ਦੱਸ ਕਦਰ ਰੁਕੇ। ਇਹ ਤੁਹਾਨੂੰ ਨਾ ਖਾਬਾਂ 'ਚ ਫੇਵਰਟ ਕਰਕੇ ਸੌਂਦੇ ਆ। ਤੁਸੀਂ ਹਰ ਖਾਬ 'ਚ ਆਉਣਾ ਹੁੰਦਾ। ਉਸਤਾਦ ਜੀ ਸ਼ਾਇਦ ਮੈਨੂੰ ਤੈਨੂੰ ਕੋਈ ਖਾਬ ਆਇਆ ਸਹੀ ਸੀ ਦੱਸ। ਉਸਤਾਦ ਜੀ ਮੈਨੂੰ ਨਾ ਟੁੱਟਵੇਂ ਖਾਬ ਆਉਂਦੇ ਆ ਅਧੂਰੇ। ਟੁੱਟਵੇਂ ਮਤਲਬ? ਮਤਲਬ ਪਹਿਲੇ ਮੈਨੂੰ ਖਾਬ ਆਇਆ ਮੇਰਾ ਵਿਆਹ ਹੋ ਗਿਆ ਹਾਂ। ਹੈ ਤੇ ਬਾਅਦ ਚ ਉਹ ਟੁੱਟ ਗਿਆ। ਮੇਰੀ ਬੁੱਢੀ ਦਾ ਨਾਲ ਹੀ ਉਹਦੇ ਵਿੱਚ ਹੀ ਹਲੇ ਪੂਰਾ ਨਹੀਂ ਹੋਇਆ ਹੁੰਦਾ, ਅੱਗੇ ਹੀ ਮੈਨੂੰ ਹੋਰ ਖਾਬ ਆ ਜਾਏਗਾ। ਮੈਂ ਕੱਟਣਾ ਚੇਂਜ ਸਟੋਰੀ ਆ। ਹਾਂਜੀ, ਮੈਂ ਕੱਟਣਾ ਐਪ ਹੋ ਗਿਆ ਹੈ। ਹਾਂਜੀ, ਮੈਨੂੰ ਉਹ ਲੈ ਗਏ ਇੱਧਰ ਫਿਦਾਲ ਇੱਧਰ। ਓਹੋ, ਤੇਰੇ ਖਾਬ ਦਾ ਐਡੀਟਰ ਨਹੀਂ ਠੀਕ। ਹਾਂਜੀ, ਸਾਰੀ ਉਹ ਐਡੀਟਿੰਗ ਕਰਨਾ ਪੈਂਦਾ। ਹਾਂ, ਤੇ ਤੂੰ ਆਪਣੇ ਖਾਬ 'ਚ ਨਾ ਇੱਕ ਐਡੀਟਰ ਪਾ ਆਪਣੇ ਦਿਮਾਗ 'ਚ। ਸਵੇਰੇ ਉੱਠ ਕੇ ਉਹਨੂੰ ਸਾਰੇ ਖਾਬ ਦੇ ਦਿੱਤੇ, ਉਹਨੂੰ ਕਹ ਯਾਰ ਇਹਨਾਂ ਦੀ ਕੰਟੀਨਿਊਟੀ ਬਣਾ ਕੇ ਤੇਰਾ ਬੈਕਗ੍ਰਾਉਂਡ ਲਾ ਕੇ ਅੱਛਾ ਜਿਹਾ ਖਾਬ ਮੈਨੂੰ ਤਿਆਰ ਕਰਕੇ ਤੇ ਮੇਰੇ ਖਾਬ ਆਫੀਸ਼ੀਅਲ ਤੇ ਅਪਲੋਡ ਕਰ। ਰਾਤੀ ਜਿਹੜਾ ਭਾਈ ਮੈਨੂੰ ਫੈਸਲ ਖੁਆਬ ਆਇਆ ਨਾ ਆਪਣੇ ਉਸਤਾਦ ਜੀ। ਖਾਬ ਦੇ ਵਿੱਚ ਨਾ ਭਾਈ ਫੈਸਲ ਚੁੱਪ ਫਿਰਦੇ ਨੇ ਤੇ ਸਵੇਰੇ ਬਹਿ ਕੇ ਡੱਬਿੰਗ ਕਰਨ ਰਹੇ ਹੋ ਆਹੋ, ਖਾਬ ਦੀ। ਮੈਨੂੰ ਖਾਬ ਆਇਆ ਉਸਤਾਦ ਜੀ, ਮੈਨੂੰ ਬੰਦੇ ਕੁੱਟਣ ਦੇ ਨੇ। ਇਹ ਬੜੀ ਪੁਰਾਣੀ ਖਾਬ। ਮੈਨੂੰ ਬੰਦੇ ਮਾਰਨ ਦੇ। ਨਹੀਂ ਨਹੀਂ ਉਹ ਖਾਬ ਹੁਣ ਖਾਬ ਹੀ ਲੱਗਦਾ ਵਾ ਕਿਉਂਕਿ ਪੁਰਾਣੀ ਗੱਲ ਹੈ ਨਾ। ਮੈਨੂੰ ਨਾ ਖਾਬ ਚ ਬੰਦੇ ਕੁੱਟਣ ਦੇ ਨੇ। ਹਾਂ ਮੈਨੂੰ ਨਾ 6 ਜਣੇ ਨੇ ਇਧਰੋਂ ਮੇਰੀਆਂ ਬਾਹਾਂ ਫੜੀਆਂ ਨੇ, ਸਾਰਿਆਂ ਨੇ ਫੜ ਕੇ ਮੈਨੂੰ ਕੁੱਟਣ ਦੇ ਨੇ। ਤੇ ਨਾਲੇ ਕਹਿੰਦੇ ਨੇ ਕਿ ਇੱਥੋਂ ਕਾਰ ਖਾਲੀ ਕਰੋ, ਅਸੀਂ ਸ਼ਰੀਫ ਲੋਕ ਆ, ਇੱਥੋਂ ਨਿਕਲੋ। ਨਹੀਂ 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 ਇਹ ਵੀ ਗਲੈਨ ਕਹਿੰਦੇ ਮਤ ਨਾਚਣਾ। ਠੀਕ ਹੈ। ਇਹਨਾਂ ਮੁਹੱਲੇਦਾਰੋਂ ਕੇ ਸਾਹਮਣੇ। ਹਾਂ, ਉਸਤਾਦ ਜੀ ਮੈਨੂੰ ਕੁੱਟਣ ਦੇ ਨੇ ਤੇ ਉਧਰੋਂ ਨਾ ਤੁਸੀਂ ਆਏ। ਚਲ ਤੁਸੀਂ ਕਿਹਾ ਇਹਨੂੰ ਛੱਡ ਦਿਓ, ਮੈਨੂੰ ਮਾਰ ਲਓ। ਸਹੀ ਉਹਨਾਂ ਨੇ ਫਿਰ ਤੁਹਾਨੂੰ ਬੜਾ ਮਾਰਿਆ। ਮੈਂ ਬੜਾ ਉਹਨੂੰ ਭਾਈ ਤੁਸੀਂ ਇਹ ਗੱਲ ਕਰਦੇ ਆ, ਮੈਨੂੰ ਤੁਸੀਂ ਪੁੱਛਿਆ ਹੀ ਨਹੀਂ। ਮੈਨੂੰ ਇੱਕ ਦਿਨ ਖਾਬ ਆਇਆ ਇਹਦਾ। ਅੱਛਾ ਜੀ। ਹਾਂ, ਖਾਬ ਆਇਆ ਪਹਿਲੇ ਹਨੇਰੇ ਜਿਹੇ ਦੇ ਵਿੱਚ ਨਾ ਇੱਕ ਇੰਜ ਕਰਕੇ ਇੱਕਦਮ ਜਿਵੇਂ ਡਿਜ਼ੋਲਵ ਨਹੀਂ ਖੁੱਲਦਾ, ਹਾਂਜੀ ਹਾਂਜੀ। ਇੰਜ ਖੋਲਿਆ ਤੇ ਮੈਂ ਫੈਸਲ ਨੂੰ ਕਹਿ ਰਿਹਾ ਫੈਸਲ ਮੂੰਹ ਤੇ ਮੇਰੇ ਵੱਲ ਕਰ, ਮੂੰਹ ਤੇ ਥੋੜਾ ਮੇਰੇ ਵੱਲ ਕਰ। ਤੇ ਫੈਸਲ ਥੋੜਾ ਇੰਜ ਕਰਕੇ ਕਹਿੰਦਾ ਸਾਹ ਜੀ ਮੇਰੀ ਧੌਣ ਨਹੀਂ ਮੁੜਨ ਦੇਈ। ਮੈਂ ਯਾਰ ਏਦਾਂ ਹੀ ਮੇਰੀ ਅੱਖ ਖੁੱਲ ਗਈ। ਯਕੀਨ ਕਰ,
ਲੇਕਿਨ ਜਿਹੜੀ ਇਹ ਖਾਬ ਮੈਂ ਅੱਗੇ ਵੀ ਕਿਤੇ ਸੁਣੀ ਨਾ। ਮੈਂ ਬੜੇ ਆਲਮਾ ਕੋ ਗਿਆ, ਪਤਾ ਨਹੀਂ ਯਾਰ ਕੀ ਹੈ ਤੇ ਜੋ ਮੈਨੂੰ ਬਿਸਤ ਕਰਕੇ ਭੇਜ ਦਿੰਦੇ, ਚੱਲ ਦਫਾ ਜਾ ਗੰਦਿਆ ਚੱਲ। ਯਾਰ ਕੀ ਹੈ ਮੈਂ ਜਿਹੜੀ ਲੇਕਿਨ ਉਸਤਾਦ ਦੀ ਖਾਬ ਅਸਲ ਤੇ ਦੇਖੀ, ਫਖਰ ਤਾਂ ਦੱਸਦਾ ਉਸਤਾਦ ਕੋ ਸੁਣੇ ਮੇਰੀ ਖਾਬ ਜ਼ਰਾ। ਮੈਂ ਖਾਬ ਦੇਖੀ ਠਹਿਰ ਜੇ ਯਾਰ ਪਹਿਲੇ। ਉਸਤਾਦ ਜੀ, ਮੇਰੀ ਖਾਬ ਤੋਂ ਬਾਅਦ ਆ ਖਾਬ ਕਰਨੀ। ਉਸਤਾਦ ਜੀ ਮੈਨੂੰ ਵੀ ਆਈ ਇੱਕ ਖਾਬ। ਓਏ ਚੁੱਪ ਹੈ ਪਹਿਲੇ ਮੇਰੀ ਨਹੀਂ ਗੱਲ। ਮੈਨੂੰ ਭੁੱਲ ਜਾਣੀ ਉਸਤਾਦ ਜੀ। ਬਸ ਤੂੰ ਸੁਣਾ, ਹੋਣੀ ਤੂੰ ਗੱਲ। ਚੁੱਪ ਰਹੋ। ਉਸਤਾਦ ਜੀ ਇੱਕ ਨਾ ਮੈਨੂੰ ਪੂਰੀ ਖਾਬ ਆਈ, ਉਹਦੇ ਚ ਨਾ ਮੈਨੂੰ ਖਵਾਜਾ ਸਰਾਫ ਕੁੱਟਣ ਦੇ 4-5 ਜਣੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਮੈਨੂੰ ਕਾਹਤੋਂ ਕੁੱਟਣ ਡਏ? ਕਹਿੰਦੇ ਅਸੀਂ ਤੈਨੂੰ ਇਹ ਕੰਮ ਨਹੀਂ ਛੱਡਣ ਦੇਣਾ। ਹਾਂ ਤੂੰ 70 ਲੈਣੀ, ਤੈਨੂੰ ਅਸੀਂ ਨਵੀਂ ਲੈ ਕੇ ਦੇਵਾਂਗੇ। 25,000 ਰੁਪਇਆ ਤੈਨੂੰ ਅਸੀਂ। ਅੱਛਾ ਇਹ ਵੀ ਖਵਾਜਾ ਸਰਾਸੀ ਯਾਨੀ ਖਾਬ ਚ, ਤੇ ਇਹਨੇ ਕਿਤੇ ਉਹਨਾਂ ਨੇ ਕਿਹਾ ਵੀ ਮੈਂ ਕੰਮ ਛੱਡ ਦੇਣਾ, ਤੈਨੂੰ ਕੁੱਟਣ ਦੇ ਵੀ ਤੈਨੂੰ ਨਹੀਂ ਅਸੀਂ ਛੱਡਣ ਦੇਣਾ ਕੰਮ। ਹਾਂ ਤਦ ਹੀ ਗੁਰੂ ਆ ਗਿਆ ਨਾ। ਹਾਂਜੀ ਹਾਂ। ਮੇਰਾ ਅੱਬੂ ਉਹਨਾਂ ਦੇ ਸਾਹਮਣੇ ਪੱਗ ਪਾ ਕੇ ਵੱਡੀ ਜਿਹੀ ਕੁਰਸੀ ਆ, ਉੱਤੇ ਬੈਠੇ ਹੈ। ਤੂੰ ਉਹਨੂੰ ਪਾਈ ਨਹੀਂ, ਉਹ ਕਹਿੰਦੇ ਨਹੀਂ ਅਸੀਂ ਨਾਲ ਹੀ ਖੜਨਾ ਇਹਨੂੰ। ਅੱਬੂ ਕੁਰਸੀ ਤੇ ਬਹਿ ਕੇ ਕਰੇਗਾ ਇਹ ਕਰੇਗਾ ਹਨਾ। ਨਹੀਂ ਉਹਨਾਂ ਨੇ ਨਹੀਂ, ਉਹ ਵੇਖਣ ਦੇ ਉਹ ਭਾਈ। ਅੱਬੂ ਤੇਰੇ ਅਸਲੀ ਹਾਲਤ ਦੇ ਵਿੱਚ ਆ। ਫਿਰ ਉਹਨਾਂ ਨੇ ਮੈਨੂੰ ਆਈਫੋਨ ਪਤਾ ਨਹੀਂ 12 ਕੇ ਕਿਹੜਾ ਦਿੱਤਾ, ਉਹ ਦਿੱਤਾ ਤੇ ਫਿਰ ਉਹ ਗਏ ਉੱਥੋਂ ਭਾਈ। ਇੱਕ ਦੋ ਟਮਾਟਾ ਹੋ ਸੀ ਉਹ ਆਪੇ ਕਹਿੰਦੇ ਛੱਡ ਦੇ ਭਾਈ ਤੂੰ ਰਹਿਣ ਦੇ। ਉਸਤਾਦ ਜੀ ਜਿਹੜੀ ਮੈਂ ਖਾਬ ਦੇਖੀ ਹੈ ਨਾ, ਮੈਂ ਸੁੱਤਾ ਹੋਇਆ ਤੇ ਤੁਸੀਂ ਰੋਣ ਦੇ। ਓਏ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਕਿਸੇ ਨੂੰ ਮੂੰਹ ਖਾਣ ਜੋਗੀ ਨਹੀਂ, ਮੈਂ ਕੀ ਕਰਾਂ ਯਾਰ। ਜੋਗੀ ਨਹੀਂ ਰਹੀ ਮਤਲਬ। ਉਸਤਾਦ ਜੀ ਇੰਜ ਤਾਂ ਤੁਸੀਂ ਕਹਿ ਰਹੇ ਮੈਂ ਹੋ। ਕੁੜੀ ਤੇ ਹੈ ਨਹੀਂ, ਨਹੀਂ, ਉਸਤਾਦ ਅਗਰ ਉਹ ਕੋਈ ਕੁੜੀ ਸੀ ਤਾਂ ਮੈਂ ਨਹੀਂ। ਤੁਸੀਂ ਉਸਤਾਦ ਜੀ ਕਿਹਾ ਕਿ ਮੈਂ ਕਿਸੇ ਨੂੰ ਮੂੰਹ ਖਾਣ ਜੋਗਾ ਨਹੀਂ ਰਿਹਾ, ਮੇਰੀ ਇੱਜ਼ਤ ਟੰਗੇ ਦੀ ਨਹੀਂ, ਮੈਂ ਕਿਸੇ ਨੂੰ ਨਹੀਂ ਨਹੀਂ ਆਇਆ ਤੇ ਤੂੰ ਬਗੈਰਤੀ ਕਰ ਰਿਹਾ ਨਾ, ਤੇ ਉਹਨੇ ਵੈਸੇ ਕੱਟ ਦੇਣੀ ਸ਼ਰਾਬ। ਅੱਛਾ ਉਸਤਾਦ ਜੀ, ਮੈਂ ਖਾਬ ਦੇਖੀ ਕਿ ਮੇਰੀ ਸ਼ਾਦੀ ਹੋਈ ਉਸਤਾਦ ਜੀ। ਹਾਂ ਇੱਧਰ ਆ। ਅੱਛਾ ਅਗਲੇ ਦੀ ਖਾਬ ਕਟਾ ਕੇ ਮੇਰੀ ਸ਼ਾਦੀ ਹੋਈ ਉਸਤਾਦ ਇਹਦੇ ਜੀ। ਖਾਬ ਛਾਪ ਤੇ ਸਲਾਮੀਆਂ ਲੋਕੀ ਮੈਨੂੰ ਦੇਈ ਜਾ ਰਹੇ। ਨਹੀਂ ਇਹ ਬੜਾ ਹੈਰਾਨ ਹੋਏ ਨੇ ਕਿ ਵੀ ਇਹ ਕੀ ਕੰਮ ਹੋ ਰਿਹਾ। ਅੱਛਾ ਅੱਗੇ ਫਿਰ ਕੀ ਹੋਇਆ ਸੀ? ਮੈਂ ਘੁੰਡ ਚੁੱਕਿਆ ਤੇ ਅੱਗੋਂ ਤੁਸੀਂ। ਪਹਿਲੇ ਹੀ ਚੁੱਕਿਆ ਸੀ। ਮੈਂ ਕਿਹਾ ਅੱਜ ਕਰ ਨਹੀਂ। ਨਹੀਂ ਤੇ ਅੱਧੇ ਪੌਣੇ ਘੰਟੇ ਬਾਅਦ ਤੂੰ ਜਦੋਂ ਦੇਖਿਆ ਤੇ ਪਿੱਛੋਂ ਵੀ ਮੈਂ, ਅੱਗੋਂ ਵੀ ਮੈਂ, ਪਿੱਛੋਂ ਵੀ ਮੈਂ। ਉਸਤਾਦ ਜੀ ਇਹ ਮੈਨੂੰ ਖਾਬਾਂ ਬੜੀਆਂ ਅਜੀਬ ਅਜੀਬ ਆ ਰਹੀਆਂ, ਮੇਰੀ ਜ਼ਿੰਦਗੀ ਦੇ ਨਾਲ ਤੁਸੀਂ ਮੁੰਸਲਿਕ ਹੋ ਗਏ ਹੋ। ਮੈਂ ਸੱਚੀ ਮੁੱਚੀ ਇੱਕ ਖੁਆਬ ਆਈ ਹੈ ਕਿ ਤੁਹਾਨੂੰ ਨਾ ਦੁਸ਼ਮਣ ਕਹਿਣ ਦੇ ਨੇ ਕਿ ਮੈਂ, ਤੁਸੀਂ ਕਹਿ ਰਹੇ ਹੋ ਕਿ ਮੈਂ ਨਹੀਂ ਨੱਚਣਾ, ਮੈਂ ਨਹੀਂ ਨੱਚਣਾ। ਉਹਨਾਂ ਨੇ ਮੈਨੂੰ ਹੈਂਡਰ ਮਾਰਿਆ, ਤੁਸੀਂ ਕਿਹਾ ਮੈਂ ਨੱਚਾਂਗਾ, ਮੈਂ ਨੱਚਾਂਗਾ। ਸਾਰੀ ਇਹ ਮੈਨੂੰ ਪਤਾ ਨਹੀਂ ਦਿਬੋ ਗਰੀਬ ਦੀਆਂ ਖਾਬਾਂ ਆਣ ਰਹੀਆਂ ਨੇ ਉਸਤਾਦ ਜੀ। ਮੈਂ ਸੱਚੀ ਮੁੱਚੀ ਬੜਾ ਪਰੇਸ਼ਾਨ ਹਾਂ ਉਸਤਾਦ ਜੀ। ਇਸ ਖਾਬ ਦੀ ਤਬੀਰ ਮਿੱਠਾ ਦੱਸੇਗਾ। ਇਹ ਡਬਿੰਗ ਉਸਤਾਦ ਡਬਿੰਗ ਮਾਸਟਰ ਆ, ਡਾਂਸਿੰਗ ਕੋਈ ਮੈਨੂੰ ਨਹੀਂ। ਇੱਕ ਖਾਬ ਆਈ ਸਾਹ ਜੀ, ਫੈਸਲ ਖੜਾ ਵਾ ਤੇ ਇੱਕ ਬੰਦੇ ਨੂੰ ਕਹਿ ਰਿਹਾ ਮੀਆਂ ਸਾਹਿਬ, ਮੀਆਂ ਸਾਹਿਬ, ਤੇ ਦੂਜਾ ਕਹਿ ਰਿਹਾ ਖਲੀਫਾ ਸਾਹਿਬ, ਖਲੀਫਾ ਸਾਹਿਬ। ਮੈਂ ਕਿਹਾ ਯਾਰ ਉਹਦਾ ਇਹ ਕੀ ਨਾਮ ਹੈ ਇਹਦਾ, ਮਤਲਬ ਦੋ ਨਾਂ ਕਿਉਂ? ਫੈਸਲ ਕਹਿੰਦਾ ਸਾਹ ਜੀ ਬਸ ਆਪਣੇ ਆਪਣੇ ਹਿਸਾਬ ਦੇ ਸਾਰੇ ਨੇ ਰੱਖੇ ਨੇ। ਤਾਂ ਜੀ ਮੈਨੂੰ ਇੱਕ ਖਾਬ ਆਇਆ ਇਸ ਤੋਂ ਬਾਅਦ। ਅੱਛਾ ਹਾਂ ਕੀ ਹੈ? ਕੁਛ ਨਹੀਂ ਲੱਗ। ਇੱਕ ਨਾਂ ਰੱਖ ਫੈਸਲ। ਹਾਂ ਤਾਂ ਜੀ ਮੈਨੂੰ ਖਾਬ ਆਇਆ, ਉਹਦੇ ਚ ਤੁਸੀਂ ਡਬਿੰਗ ਕਰਨ ਦੇ। ਓਏ ਓਏ ਹਾਂਜੀ ਉਹਦੇ ਚ ਨਾ ਉਹ ਤੁਹਾਨੂੰ ਕਿਸੇ ਨੇ ਆਵਾਜ਼ ਤੋਂ ਬਗੈਰ ਵਾਲੀ ਫਿਲਮ ਭੇਜੀ ਆ, ਉਹਦੀ ਆਵਾਜ਼ ਨਹੀਂ ਹੈ। ਤਾਂ ਜੀ ਉਹ ਡਬ ਕਰ ਓਏ ਉਹ ਤੇ ਜਦੋਂ ਮੈਂ ਵੀ ਕੋਈ ਡੱਬ ਕਰਨੀ ਹੋਵੇ ਤੇ ਮੈਂ ਆਵਾਜ਼ ਬੰਦ ਹੀ ਕਰ ਲੈਣਾ। ਨਹੀਂ ਉਹਦੀ ਹੈ ਹੀ ਨਹੀਂ ਆ ਉਹਦੀ ਵੈਸੇ ਅੱਛਾ ਉਹਨਾਂ ਦੀ ਆਡੀਓ ਕਿਤੇ ਮਿਸ ਹੋ ਗਈ। ਹਾਂਜੀ ਉਹ ਤੁਸੀਂ ਡਬ ਕਰਕੇ ਦੇਣੇ ਆ, ਤੇ ਤਾਂ ਜੀ ਉਹਦੇ ਚ 2-3 ਆਵਾਜ਼ਾਂ ਤੁਸੀਂ ਹੋਰ ਵੀ ਭੇਜਦੀਆਂ, ਹਾਂ ਐਕਸਟਰਾ ਇਸ ਤਰ੍ਹਾਂ ਭੇਜਦੀਆਂ ਹਾਂ ਤੁਸੀਂ ਉਹ ਜਦੋਂ ਮੁਹੱਬਤਾਂ ਸੱਚੀਆਂ ਫਿਲਮ ਆਈ ਸੀ ਨਾ, ਮੁਹੱਬਤਾਂ ਸੱਚੀਆਂ, ਤਾਂ ਸੱਚੀ ਉਹਦੀ ਮੈਂ ਡਬਿੰਗ ਕਰਾਈ ਸੀ ਨਾ, ਮੈਂ ਡਬਿੰਗ ਉਹਦੀ ਕਰਾਈ ਸੀ ਤੇ ਉਹਦੇ ਵਿੱਚ ਨਾ ਇੱਕ 7 ਮਿੰਟ ਦਾ ਸ਼ਾਟ ਸੀ ਬੱਸ ਦੇ ਵਿੱਚ, ਉਹਦੀ ਆਡੀਓ ਮਿਸ ਹੋ ਗਈ ਸੀ। ਤੇ ਉਹ ਸ਼ਾਹਜ਼ਾਦ ਰਫੀਕ ਸਾਹਿਬ ਸਾਡੇ ਬੜੇ ਪਿਆਰ ਵਾਲੇ ਡਾਇਰੈਕਟਰ ਸੀ, ਉਹ ਮੈਨੂੰ ਕਹਿੰਦੇ ਯਾਰ ਸਜਾਦ ਤੇ ਕੁਛ ਕਰ। ਉਹਨਾਂ ਨੂੰ ਪਤਾ ਮੈਂ ਪੂਰੀ 7 ਮਿੰਟ ਦੀ ਉਹ ਕੁਛ ਪਤਾ ਨਹੀਂ ਕੀ ਕਹਿ ਰਹੇ, ਤੇ ਮੈਂ ਉੱਥੇ ਡਬਿੰਗ ਕਰਤੀ ਆਪਣੇ ਸਕ੍ਰਿਪਟ ਬਣਾ ਕੇ। ਤੂੰ ਇੰਝ ਲੱਗਦਾ ਇਹੀ ਬੋਲ ਰਹੇ ਸਕ੍ਰਿਪਟ ਕੋ ਆ ਜੀ। ਸਾਥੀਓ ਬੜੇ ਅੱਛੇ ਡਾਇਰੈਕਟਰ ਆ, ਹਿੱਟ ਮੂਵੀ ਆਉਂਦਾ ਹੈ। ਉਸਤਾਦ ਜੀ ਮੈਂ ਇੱਕ ਬੰਦਾ ਮੈਨੂੰ ਗੂੰਗਟ ਹਾਂਜੀ ਇੱਕ ਬੰਦਾ ਵਿਚਾਰਾ ਮੈਨੂੰ ਕਹਿਣੇ ਕਿ ਯਾਰ ਮੈਂ ਡਬਿੰਗ ਦੀ ਹਿਸਟਰੀ ਤੇ ਨਾ ਪਤਾ ਨਹੀਂ ਕਿਹੜੇ ਕਾਲਜ ਤੋਂ ਸੀ, ਮੈਂ ਉਸਤਾਦ ਜੀ ਦਾ ਕਹਿੰਦੇ ਇੰਟਰਵਿਊ ਕਰਨਾ ਚਾਹੁੰਦਾ ਵਾ, ਮੈਂ ਦੇਖਣਾ ਸ਼ੁਰੂ ਕਿੱਥੋਂ ਕੀਤੀ, ਕੀ ਹਿਸਾਬ ਕਿਤਾਬ ਆ ਇਹਦਾ ਕਿੰਗ ਕੌਣ। ਮੇਰੇ ਡਬਿੰਗ ਦਾ ਟੈਕਨੀਕਸ ਤੇ ਮੈਨੂੰ ਪੁੱਛੀ ਨਹੀਂ ਕਿਸੇ ਨੇ, ਸਾਰੇ ਇੰਟਰਵਿਊ ਉਹਦੇ ਜੁਗਤਾਂ ਕਿਦਾਂ ਕਰਦੇ ਨੇ, ਫਲਾਂ ਕਿਦਾਂ ਕਰਦੇ। ਤੁਹਾਨੂੰ ਮੈਂ ਦੱਸਾਂ ਡਬਿੰਗ ਹੁੰਦੀ ਕੀ ਹੈ। ਆਡੀਓ ਦਾ ਗੇਮ ਕੀ, ਵੀਡੀਓ ਨਾਲੋਂ 100 ਟਾਈਮ ਜ਼ਿਆਦਾ ਔਖਾ ਕੰਮ ਡਬਿੰਗ ਆ ਆਡੀਓ ਦਾ। ਕਿਉਂਕਿ ਵੀਡੀਓ 'ਚ ਹਰ ਚੀਜ਼ ਨਜ਼ਰ ਆਉਂਦੀ ਆ, ਆਡੀਓ ਸਿਰਫ ਸਮਾਦ ਦਾ ਕੰਮ ਆ। ਸਹੀ ਗੱਲ। ਵਾਹ 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 ਵੀਡੀਓ ਤੁਸੀਂ ਦੇਖ ਲੈਂਦੇ ਓਹ ਇੱਥੇ ਫਰੇਮ ਖਰਾਬ ਹੋ ਗਿਆ, ਓਹ ਇੱਥੇ ਜੰਪ ਆ ਗਿਆ, ਇੱਥੇ ਆਡੀਓ ਸਿਰਫ ਸਮਾਦ ਸੁਣ ਕੇ ਤੇ ਕੀ ਹੋ ਰਿਹਾ। ਤੁਹਾਡੇ ਸਾਹਮਣੇ ਕੁਝ ਨਹੀਂ ਹੋ ਰਿਹਾ। ਨਾ ਸਮਾਦ ਹਾਂ ਉਹ ਹਵਾ 'ਚ ਗਿਰਾ ਲਾਉਣ ਵਾਲਾ ਹਿਸਾਬ। ਤਾਂ ਜੀ ਕਦੀ ਇਦਾਂ ਹੋਇਆ ਕਿ ਤੁਸੀਂ ਮਤਲਬ ਫਿਲਮ ਡਬ ਕੀਤੀ ਹੋਵੇ ਕਦੀ ਮੈਂ ਤੁਹਾਨੂੰ ਰਿਵਿਊ ਕਰਾਵਾਂਗਾ ਆਪਣੀ ਮੂਵੀ ਦਾ, ਜਿਹੜਾ ਅੱਜ ਇਹ ਮੇਰਾ ਹਾਲ ਸ਼ਾਇਦ ਕੋਈ ਮੇਰੇ ਮਰਨ ਤੋਂ ਬਾਅਦ ਵੀ ਕੋਈ ਬੰਦਾ ਐਸਾ ਆਵੇ ਜਿਹੜਾ ਮੂਵੀਜ਼ ਮੇਰੀ ਦੇਖਿਓ ਦਵੇ ਯਾਰ ਕਾਮੇਡੀ ਸ਼ੋਮਡੀ ਛੱਡੋ,
ਇਹ ਜਿਹੜੀ ਡਬਿੰਗ ਚ ਵੋਲੀਅਮ ਬੈਲੈਂਸ ਕੀਤੇ ਨੇ, ਜਿਹੜੇ ਮਤਲਬ ਇੱਕ ਫੈਕਟ ਲੱਗੇ ਨੇ, ਉਹ ਦੂਰੋਂ ਬੋਲ ਰਿਹਾ ਤੇ ਇਦਾਂ। ਡੌਨ ਫਿਲਮ ਮੇਰੀ ਦੇਖੀ ਕਿਸੇ ਨੇ ਡੱਬ ਹੋਈ, ਉਹ ਮੈਂ ਕੀਤੀ ਸੀਰੀਅਸ ਹੀ ਆ। ਡੌਨ ਫਿਲਮ ਮੈਂ ਇੱਕ ਐਕਸਪੈਰੀਮੈਂਟ ਕੀਤਾ, ਔਰ ਮੈਂ ਕਾਮੇਡੀ ਨਹੀਂ ਕੀਤੀ, ਉਹਨੂੰ ਮੈਂ ਲਾਈਕ ਸਿਰਫ ਟ੍ਰਾਂਸਲੇਟ ਕੀਤਾ ਉਰਦੂ ਤੋਂ ਪੰਜਾਬੀ ਬਸ। ਉਹਦੇ 'ਚ ਤੁਸੀਂ ਉਹ ਦੇਖਣਾ, ਉਹ 'ਚ ਰਾਣਾ ਜਾਟ ਸਾਹਿਬ ਦਾ ਵੋਕਲ ਵੀ ਆ, ਹੋਰ ਵੀ ਦੋਸਤਾਂ ਦਾ ਵੋਕਲ। ਮੈਂ ਕਹਿੰਦਾ ਪਰ ਨਹੀਂ, ਉਹ ਮੈਂ ਆ ਸਹੀ ਹੈ Expression ਪਤਾ ਹੀ ਨਹੀਂ ਕਿਸੇ ਨੂੰ ਕਿ ਡੱਬਿੰਗ ਇਹੋ ਹੈ ਕੀ ਚੱਕਰ। ਉਹ ਮਿਲੇਗੀ ਕਿੱਥੇ YouTube ਤੇ? ਡੌਨ ਫਿਲਮ ਉਹਦੇ ਲਿੰਕ ਦੇ ਹਾਂ ਹੈਗੀ ਹੋਣੀ ਡੌਨ। ਮੈਂ ਲਾਵਾਂਗਾ ਵਿੱਚ, ਅਗਰ ਤੁਸੀਂ ਹੋਈ ਤੇ ਮੈਂ ਦੇਖਣਾ। ਇੱਕ ਮਿੰਟ ਮੈਂ ਠਹਿਰ ਜੋਗਣੇ ਦੇਖਦਾ, ਠਹਿਰ। ਹੋਣੀ ਉਸਤਾਦ YouTube ਮੈਂ ਉਹਨੂੰ ਕਹਿੰਦਾ ਵਾਂ, ਉਹਨੂੰ ਉਸਮਾਨ ਕੋ ਪਈ ਸੀ, ਉਹਨੇ ਮੇਰੇ ਹਾਲ ਕੀਤੀ ਵੀ ਅਪਲੋਡ, ਟੀਪੂ ਨੇ। ਉਹ ਕੋ ਬਹੁਤ ਮੇਰਾ ਡਬਿੰਗ ਦਾ ਡਾਟਾ ਪਿਆ ਹੀ। ਆ ਦੇਖੀ, ਆ ਦੇਖੀ। लाइफ में लगेगा इंटरनेट जब बचत हो। ਐਵੇਂ ਨਾ ਜਿਹੜੇ ਉਸ ਦੌਰ ਦੇ ਡਬਿੰਗ ਵਾਲੇ ਸੀ ਨਾ ਮੇਰੇ ਬਰੀਕ ਲੋਕ, ਇੱਕ ਇੱਕ ਡਾਇਲੌਗ ਤੇ ਉਹ ਅੱਧਾ ਘੰਟਾ ਮੇਰੇ ਨਾਲ ਬਹਿਸ ਕਰਦੇ, ਯਾਰ ਇਹ ਕਿਉਂ ਕਿਹਾ ਤੂੰ ਐਕਸਪ੍ਰੈਸ਼ਨ, ਇਹਦਾ ਕੀ ਮਤਲਬ ਆ। ਹੁਣ ਇੱਕ ਕਰੈਕਟਰ, ਦੋ ਕਾਰਟੂਨ ਨੇ, ਇੱਕ ਕੁੱਤਾ ਤੇ ਇੱਕ ਛੋਟਾ ਜਿਹਾ ਕੋਈ ਬਿੱਲੀ ਟੈਪ ਆ। ਤੇ ਹੁਣ ਉਹਨੇ ਨਾ, ਉਹਦੀ ਬਿੱਲੀ ਹੈ ਨਾ, ਉਹਨੇ ਇੱਕ ਜਹਾਜ਼ ਡਿੱਗਿਆ ਕਿਤੇ, ਤੇ ਉਹਦੇ ਵਿੱਚ ਨਾ ਉਹਨੇ ਆਪਣਾ ਹੋਟਲ ਬਣਾ ਲਿਆ, ਜਹਾਜ਼ ਡਿੱਗੇ ਜਹਾਜ਼। ਤੇ ਹੁਣ ਇੱਕ ਕੁੱਤਾ ਆਇਆ ਭੁੱਖਾ ਵਾ, ਤੇ ਉਹਨੇ ਮੁਫਤ ਖਾਣਾ। ਠੀਕ ਹੈ ਜੀ। ਤੇ ਹੁਣ ਆ ਦੇਖੀ ਐਂਡ ਤੇ ਗੱਲ ਆ ਦੇਖਣਾ, ਉਹਦਾ ਮੂੰਹ ਚੈੱਕ ਕਰੀ। ਆ ਲਓ ਜੇ ਹੋਟਲ ਖੁੱਲਾ ਤਾਂ ਮੈਨੂੰ ਰੋਟੀ ਖਵਾ ਦਿਓ, ਮੈਨੂੰ ਭੁੱਖ ਲੱਗੀ ਆ। ਇਹ ਹੁਣ ਤੁਸੀਂ ਇਹਦਾ ਦੇਖ ਲਿਆ, ਇਹਦਾ ਸਟਰਕਚਰ ਮੂੰਹ ਦਾ, ਤੇ ਅੱਗੋਂ ਦੀ ਆਡੀਓ ਸੁਣੋ ਜ਼ਰਾ ਕਿ ਉਹ ਕਿੱਦਾਂ ਦੀ ਆ। ਬਿਲਕੁਲ ਇਹ ਤੁਹਾਨੂੰ ਇੰਝ ਲੱਗੇਗਾ ਕਿ ਭਾਈ ਇਦਾਂ ਹੀ ਇਹਨੇ ਬੋਲਣਾ ਚਾਹੀਦਾ ਸੀ ਇਹਨੂੰ। ਆ ਲਓ ਜੇ ਹੋਟਲ ਖੁੱਲਾ ਤਾਂ ਮੈਨੂੰ ਰੋਟੀ ਖਵਾ ਦਿਓ, ਮੈਨੂੰ ਭੁੱਖ ਲੱਗੀ ਆ। ਮੈਂ ਬੜੀ ਦੂਰੋਂ ਆਇਆ। कौन? ਮੈਂ ਗਰੀਬ। एक मिनट ठहर जा, मेरे घर दे आया, पहले वो जालन फिर तू आ जी। ओके बाजी। अच्छा आंटी बाय। कुत्ते कुत्ते ਇਹ ਹੁਣ ਅੰਦਰ ਆ ਗਿਆ। ਬਾਜੀ ਬੜੀ ਮਿਹਰਬਾਨੀ, ਅੱਲਾ ਨੇ ਤੁਹਾਨੂੰ ਬੜਾ ਦੇਣਾ। ਨਹੀਂ ਨਹੀਂ ਬਾਜੀ ਬਸ ਕਰੋ ਬਸ, ਅੱਲਾ ਵਾਸਤੇ ਰੋਟੀ ਖਵਾਉਣ ਦਾ ਬੜਾ ਜਰਾ। अल्लाह वास्ते की मतलब पैसे नहीं देने तू रोटी दे। हाँ जेड़ा तू जूस पीने आ 300 रुपए का गिलास आ रख दे इत्थे। किथों आ गया कुत्ते ते बिल्ली दा मिक्स मुंह लेके। ਮੈਂ ਲੰਘਦਾ ਵੜਦਾ ਪੈਸੇ ਦੇ ਜੂੰਗਾ। तेरे को किथों आने पैसे? दे जाऊंगा। दफा हो जाए, तू है नहीं रोटी मेरे को, कल्ली रोटी ते मेरे को खा लेगा ते कपड़ा ते मकान किथों लाएगा? ਮੈਂ ਪਹਿਲੇ ਇਨਸਾਨ ਸੀ, ਇਹੀ ਸੋਚਦਾ ਤੇ ਕੁੱਤਾ ਹੋ ਗਿਆ ਬਾਜੀ। ਲੱਖ ਰੁਪਏ ਦੀ ਗੱਲ ਕੀਤੀ ਆ। ਹੈਨਾ ਕੱਲੀ ਰੋਟੀ ਤੇ ਮੇਰੇ ਕੋ ਖਾ ਲੇਗਾ ਤੇ ਕੱਪੜਾ ਤੇ ਮਕਾਨ ਕਿੱਥੋਂ ਲਏਗਾ। ਕਹਿੰਦਾ ਮੈਂ ਇਨਸਾਨ ਸੀ ਬਾਜੀ, ਇਹੀ ਸੋਚਦਾ ਤੇ ਕੁੱਤਾ ਹੋ ਗਿਆ ਹੈਨਾ। ਚਲੋ ਜੀ, ਬੜੇ ਇਦਾਂ ਦੇ। ਉਹ ਤੁਸੀਂ ਡੌਨ ਦਿਖਾਣੀ ਸੀ, ਇਹ ਕੀ ਦਿਖਾਤਾ? ਡੌਨ ਹੈ ਹੀ ਨਹੀਂ। ਡੌਨ ਹੈ ਹੀ ਨਹੀਂ ਭਾਜੀ। ਉਹਨੂੰ ਕਹੋ ਕਿ ਸਿੱਟ ਦੇ ਵਿੱਚ ਲਿੰਕ ਦੇ ਦੇਵੇ। ਡੌਨ ਹੈ ਹੀ ਨਹੀਂ ਭਰਾ। ਭਾਜੀ ਮੈਂ ਕਹਿੰਦਾ ਸੀ, ਕਦੀ ਗਲਾ ਦਰਦ ਹੋਇਆ ਤੁਹਾਡਾ ਡਬਿੰਗ ਕਰਦੇ ਕਰਦੇ? ਯਾਰ ਅਲਤੀਫਾ ਸੁਣਿਆ ਤੁਸੀਂ? ਮੈਂ ਕਿਹਾ ਉਸਤਾਦ ਜੀ ਖੈਰ ਤੇ ਆ, ਬੜੀ ਯਤੀਮੀ ਝਲਕ ਰਹੀ ਮੂੰਹ ਤੇ। ਮੈਂ ਕਿਹਾ ਜੇ ਹੁਕਮ ਹੋਵੇ ਤਾਂ ਕੋਈ ਲਤੀਫਾ ਪੇਸ਼ ਕਰਾਂ। ਇੱਕ ਬੰਦਾ ਬਾਹਰ ਦੇ ਮੁਲਕ ਜਾਂਦਾ ਤੇ ਉਹਨੂੰ ਜਹਾਜ਼ 'ਚ ਬਹਿ ਕੇ ਯਾਦ ਹੁੰਦਾ ਕਿ ਉਹਦਾ ਪਾਸਪੋਰਟ ਘਰੇ ਰਹਿ ਗਿਆ। ਬਹੁਤ ਫਿੱਕਾ ਸੀ ਬੇਟੇ। ਲਤੀਫਾ ਤੈਨੂੰ ਇੱਕ ਮੈਂ ਸੁਣਾਉਣਾ। ਲਾਲਾ ਸਲੀਮ ਬੰਦਾ ਆਪਣੇ ਘਰ ਤੋਤੇ ਲੈ ਕੇ ਜਾਂਦਾ ਤੇ ਬੁੱਢੀ ਨੂੰ ਕਹਿੰਦਾ ਇਹਨਾਂ ਦੇ ਮੇਦੇ ਖਾਲੀ ਕਰਕੇ ਤੇ ਵਿੱਚ ਕੀਮਾ ਭਰ ਕੇ ਖਾਈਏ। ਬੁੱਢੀ ਕੀਮਾ ਭਰਦੀ ਤੇ ਤੋਤੇ ਉੱਡ ਜਾਂਦੇ। ਹਾਂ ਇਹ ਮਜ਼ਾ ਲੈਣਾ। ਉਹਨੇ ਕਿਹਾ ਉੱਡ ਜਾਂਦੇ ਤੇ ਪਿੱਛੇ ਖਵਾ ਦੇ। ਬੁੱਢੀ ਕੀਮਾ ਭਰਦੀ ਤੇ ਤੋਤੇ ਉੱਡ ਜਾਂਦੇ। ਹਾਂ ਬੰਦਾ ਦੇਖਦਾ ਕਿ ਤੋਤੇ ਹਮਸਾਇਆ ਦੀ ਛੱਤ ਤੇ ਜਾ ਕੇ ਬਹਿ ਗਏ। ਉਹ ਨਾਲ ਦੇ ਘਰ ਜਾਂਦਾ ਤੇ ਉਹਨਾਂ ਦੀ ਬੁੱਢੀ ਨੂੰ ਕਹਿੰਦਾ ਤੁਹਾਡੇ ਕੋਠੇ ਤੇ ਸਾਡਾ ਸਾਲਣ ਬਹਿ ਗਿਆ। ਮੁੱਕ ਕੇ ਲਤੀਫਾ ਤਫਾ ਜੋ ਹਨ। ਉਹ ਸਹੀ ਨਹੀਂ, ਕੋਈ ਪੰਚ ਨਹੀਂ ਕਿਤਾ ਮੁੱਕ ਗਿਆ। ਉਹਨਾਂ ਨੇ ਕੋਈ ਪੰਚ ਨਹੀਂ ਕੀ ਦੱਸ ਨਹੀਂ ਕਹਿੰਦਾ ਮੁੱਕ ਗਲਤੀ ਵਾ ਦਫੇ ਹੋ ਜਾਓ। ਯਾ ਬਾਤ। ਹੈ ਇਹ ਮੇਰਾ ਪਹਿਲਿਆਂ ਕਲਿੱਪਾਂ ਚੋਂ ਇੱਕ ਕਲਿੱਪ ਸੀ।
ਕਟਿੰਗ ਤੁਸੀਂ ਕਰਦੇ ਜੇ? ਤੁਸੀਂ ਕਟਿੰਗ ਨਾ ਕਰਾਓ, ਤੁਸੀਂ ਪਹਿਲੇ ਆਪਣਾ ਪਤਾ ਕਰਾਓ। ਐਵੇਂ ਦੰਦ ਨਾ ਕੱਢ, 10 ਕਟਿੰਗ ਕਰੇਗਾ ਕਿ ਮੈਂ ਕਿਤੇ ਹੋਰ ਜਾਵਾਂ? ਤੇ ਕਟਿੰਗ ਹੀ ਕਰਦਾ, ਹੋਰ ਮੈਂ ਇੱਥੇ ਕੀ ਗਿਣਤੀ ਕਰਦਾ? ਵਾਹ ਵੀ ਵਾਹ ਜਮਾਨਾ, ਜਰਾ ਇੱਧਰ ਦੇਖੀ। ਬੜੇ ਬੰਦੇ ਨੇ ਕਿਹਾ ਯਾਰ ਟਵੀਰਾ ਕੀ ਹੁੰਦਾ? ਟਵੀਰਾ ਕੱਪੜੇ ਦੀ ਇੱਕ ਕਿਸਮ ਆ, ਹੈਨਾ? ਨਹੀਂ ਵੀ ਨਹੀਂ, ਅਸਲ ਆ ਮੈਂ ਸਮਝਿਆ ਪਤਾ ਨਹੀਂ ਟਵੀਰਾ ਰੰਗ ਕਰਾਇਆ। ਤੇਰੇ ਨਾਮ ਵਾਲੀ ਕਟਿੰਗ ਕਰ ਲੇਗਾ? ਐਸਾ ਵਾਹ 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 ਦੇਖੀ ਕਿਹਦੇ ਨਾਮ ਵਾਲੀ? ਓਏ ਉਹ ਤੇਰੇ ਨਾਮ ਚ ਨਹੀਂ, ਜਦੋਂ ਸਲਮਾਨ ਖਾਨ ਵਾਪਸ ਆਉਂਦਾ ਓਏ ਉਹ ਖਸਖਸੇ ਜੇ ਨਹੀਂ ਕਰੀ ਤੇ ਜਿੱਦਾਂ। ਓ ਅੱਛਾ, ਉਹ ਤਾਂ ਮੈਂ ਕਰ ਲੈਣਾ। ਤੇ ਮੈਂ ਪਰਸੋਂ ਇੱਕ ਮੁੰਡੇ ਦੀ ਕੀਤੀ, 1400 ਲਿਆ ਸੀ ਉਹਦੇ ਕੋਲ। ਹੈਲੋ ਭਾਜੀ, 1350 ਕੋ ਮੈਂ ਪਹਿਲਾਂ ਲੈਣਾ ਸੀ। ਕੀ ਜਾਨੀ ਕਿ ਉਹਨੂੰ ਰੇਟ ਦੱਸ ਰਿਹਾ ਕਿ 50 ਰੁਪਏ। ਸਾਡੀ ਕਿੰਨੀਆਂ ਪੱਚਾ ਮੱਟ ਹੋ ਗਈ ਜੀ ਬਾਬਾ। ਯਾਰ ਕੀ ਯਾਦ ਕਰਾਂ ਉਸਤਾਦ ਜੀ, ਕੀ ਬਾਤ। ਜਵਾਨੀ ਦੇ ਦਿਨਾਂ ਦੀਆਂ ਗੱਲਾਂ ਨਾ ਉਸਤਾਦ। ਉਸਤਾਦ ਵੀ ਜਵਾਨੀ ਉਸਤਾਦ ਜੀ ਯਾਰ। ਉਸਤਾਦ ਜੀ ਡਬਿੰਗ ਤੁਹਾਨੂੰ ਹੁਣ ਵੀ ਕਰਨੀ ਚਾਹੀਦੀ ਸੀਗੀ। ਨਹੀਂ ਉਹ ਨਹੀਂ ਛੱਡ ਦੇ ਹੁਣ, ਉਹ ਬੜਾ ਜ਼ੋਰ ਦਾ ਕੰਮ ਹੈ ਯਾਰ। ਹੁਣ ਕਿਤੋਂ ਜ਼ੋਰ ਨੂੰ ਕਿਹੜਾ ਵੀ 5 ਫੇਫੜੇ ਚਾਹੀਦੇ ਆ, ਉਹੀ ਹੋਣਾ ਸਿਸਟਮ। ਮੈਨੂੰ ਤਾਂ ਖਾਬ ਦੇ ਵਿੱਚ ਹੈਰਾਨ ਕਰ ਦਿੱਤਾ ਭਾਈ ਉਸਤਾਦ। ਫੈਸਲ ਨੇ ਇੱਕ ਫਿਲਮ 'ਚ ਕੰਮ ਕੀਤਾ ਤੇ ਲੋਕੀ ਗੱਲਾਂ ਕਰਨ, ਉਹ ਫੈਸਲ ਵਾਲੀ ਫਿਲਮ ਦਾ ਲਿੰਕ ਤੇ ਸੈਂਡ ਕਰ। ਦਾਨਿਸ਼ ਨੇ ਵੀ ਇੱਕ ਫਿਲਮ 'ਚ ਕੰਮ ਕੀਤਾ, ਤੇ ਉਹਨਾਂ ਨੇ ਸਾਰੀ ਰਿਲੀਜ਼ ਨਹੀਂ ਹੋਈ, ਵਾਇਰਲ ਹੋ ਗਈ ਸੀ। ਤਾਂ ਵਾਇਰਲ ਹੋਈ, ਰਿਲੀਜ਼ ਹੀ ਹੋਈ। ਨਹੀਂ ਯਾਰ, ਆ ਦੇਖੀ ਪਰ ਤਾਰ ਨਿਜਾਤ ਨੇ ਦੇਖ ਕੇ ਤੇ ਲਿਟ ਗਏ, ਡਿੱਗ ਗਏ ਸਾਰੇ। ਅੱਛਾ ਆ ਕੈਸੀ ਸੀ? ਆ ਦੇਖੀ। ਪਤਾ ਨਹੀਂ ਸਾਹਿਬ। ਅੱਛਾ ਹੁਣ ਆ ਦੂਰੋਂ ਦੇਖਦਾ ਤੇ ਇੰਜ ਕਰਦਾ, ਕਹਿੰਦਾ ਓਏ ਰੂਸੀ। ਲਰੂਸੀ ਉਸਤਾਦ ਜੀ, ਉਹ ਬੜੀ ਪਰਫੈਕਟ ਹੈ। ਆ ਦੇਖ ਮੇਰੇ ਕੰਮ ਦਾ ਕੁਝ ਕੀਤਾ? और तनख्वाह बहुत थोड़ी देंगे 3200 तनख्वाह, सुबह 8 तो रात 10 तक वाऊ वाऊ। ਚੱਲ ਆ ਜਾਓ। सबर कर। ਉਹਦੇ ਨਾਲ ਵੀ ਗੱਲ ਕਰ। ਟਰਨ ਕੀਤਾ ਨਾ। 3200 ਥੋੜਾ, 6 ਰੁਪਏ ਦਾ ਬਹੁਤ ਘਰ ਪੈਂਦਾ, ਤੇ ਜੇ ਚੱਕ ਵੱਢਣਾ ਪੈ ਗਿਆ ਤੇ ਉਹ ਤੇ ਸਾਡਾ ਮੋਹ ਚ ਗਿਆ ਨਾ। ਅੱਛਾ ਹੁਣ ਇਹ ਉਸ ਦੌਰ ਦੀ ਡਿਬਿੰਗ ਹੈ ਜਦੋਂ 5 ਰੁਪਏ ਜਨ ਰਾਤ ਨੂੰ ਪੈਕੇਜ ਹੁੰਦਾ ਸੀ। ਬਟ ਫੇਵਰਟ ਨੰਬਰ ਆ। ਫੇਵਰਟ ਨੰਬਰ ਦਾ ਇੱਕ ਨੰਬਰ ਫੇਵਰਟ ਕਰ ਲਓ ਤੇ ਉਹਦੇ ਚ ਸਾਰੀ ਰਾਤ ਕਰੋ ਗੱਲ। ਤੇਰੇ ਪਤਾ ਨਹੀਂ ਕਿੱਦਾਂ ਵਾਰੇ ਚ। मैं किहड़ा तनख्वाह दिया, मैं ते इन्हां दे नाल पैकेज मुक्किया। ਕਿਹੜਾ ਪੈਕੇਜ ਮੁੱਕਿਆ? ਤੂੰ ਰਾਤ 12 ਤੋਂ ਸਵੇਰ 7 ਵਜੇ ਤੱਕ 5 ਰੁਪਏ ਘੰਟਾ ਭੌਂਕਦਾ। नहीं, मैं सिर्फ 5 चोर फेवरेट कीते। ਤੇਰੇ ਵਰਗੇ ਨੇ ਰੇਟ ਦਾ ਬੇੜਾ ਕਰ ਕੀਤਾ। ਕਹਿੰਦਾ ਮੈਂ ਸਿਰਫ 5 ਚੋਰ ਫੇਵਰਟ ਕੀਤੇ, ਉਹੀ ਪੜਨੇ ਬਾਹਰ ਜੋ ਮਰਜ਼ੀ ਕਰ ਲੈ। अपने अपने वारे दी गल आ, तदी ते तू धक्के खाने आ। ਤੇ ਤੂੰ ਇੱਥੇ ਬੜੇ ਸੇਬ ਖਾਨਾ। ਉਹ ਮੇਰੇ ਮੋਲਾ ਤੂੰ ਕਿਹੜੇ ਤੇ ਸੇਬ ਕਰ। 2 ਰੁਪਏ ਤੇ ਬਹੁ ਕਹਿੰਦਾ। ਓਏ ਆਈ ਫੈਸਲਾ ਦੇਖ। ਆ ਦੇਖ ਉਹ ਮੇਰੇ ਆਹੋ ਇਹ ਸੁਲਤਾਨ ਰਹੀ ਸਾਹਿਬ ਉੱਤੇ ਕਿਹੜਾ ਸੁਲਤਾਨ ਰਹੀ ਸਾਹਿਬ। मंजूर जुगतबाजी के मुकाबले दे विच कोई पुरानी जुगत नहीं होनी चाहिए, पर मेरी भी एक शर्त है। ऐ बंदा तेनू कंन च कोई जुगत नहीं दसेगा। मंजूर? ਇਹ ਤੁਸੀਂ ਦੇਖਣਾ ਨਾਲ ਸੁਲਤਾਨ ਰਹੀ ਸਾਹਿਬ ਖੜੇ ਨੇ ਕਲੀਨ ਸ਼ੇਵ ਦੇ ਵਿੱਚ। ओके मंजूर, लेकिन कोई भी जुगत गंदी नहीं होनी चाहिए। चल शुरू कर हुण। ले पुत्र, जरा जुगत दे उत्ते थोड़ा जिहा गौर करना है। ਯਾਰ ਇਹ ਵੱਡੇ आर्टिस्ट ने सारे। भला कौन उधर? ਉਹ ਉਹਦਾ ओए तू इंजा जिवें उभरी जगह ते वज्जण वाला हत्थ हुंदा है। ओए तू इंजा ਆਗਾ ਤਾਲਕ ਸਾਹਿਬ। समुंदर च टैंट लगे होंदे, गलेल च गोली भर के मारी होंदी, उच्ची हड्डी वाला जॉगर हुंदा ही। ओए बर्गर चार्जिंग ते लगा हुंदा ही। चल तेरी वारी। ले सुन बेटे, तू इंजा जिवें सप दी एक डंग दी रोटी हुंदी हो, चीका मार मार के बच्चा समाया होंदा ही। ओए बगाना मार के बिल्डिंग सिटी हुंदी। ओए चोट खान दी वजह तो पेट भरिया हुंदा ही। हथों डिग के दिल टुटा हुंदा ही। ओए दर्जी नवे सूट दी जेब कटन दी वजह तो फड़िया गया हुंदा ही। आ पूछियो बांदर वाली मारी नहीं। ਇਹ ਭਲਾ ਕਿਹਨੇ ਕਿਹਾ? ਇਹ ਸੁਲਤਾਨ ਰਹੀ ਸਾਹਿਬ ਨੇ ਕਿਹਾ ਤੇ ਉਹਨੇ ਹੁਣ ਪਹਿਲੇ ਸ਼ਰਤ ਰੱਖੀ ਆ ਕਿ ਦੱਸਣੇ ਨਹੀਂ, ਬਾਹਰੋਂ ਕਿਹਨੇ ਦੱਸੇ। ਠੀਕ ਹੈ ਨਾ? ਤੇ ਹੁਣ ਰਾਈ ਸਾਹਿਬ ਨੇ ਕਿਹਾ ਪੁੱਛੀ ਬਾਂਦਰ ਵਾਲੀ ਮਾਰੀ ਨਹੀਂ, ਤੇ ਹੁਣ ਅੱਗੋਂ ਉਹਨੇ ਪੈ ਜਾਣਾ ਕਿ ਇਹ ਕਿਉਂ ਦੱਸਣ ਦਿਆ ਤੈਨੂੰ। ਓਏ ਉਹਨਾਂ ਦਾ ਰਿਐਕਟ ਚੈੱਕ ਕਰ। दिल टुटा हुंदा ही। ओए दर्जी नवे सूट दी जेब कटन दी वजह तो फड़िया गया हुंदा ही। आ पूछियो बांदर वाली मारी नहीं। ਓ बांदर वाली केड़ी है?
ਬਸ ਬੱਚੇ ਨੂੰ ਪਤਾ ਨਹੀਂ ਲੱਗਾ ਜ਼ਰਾ ਅੱਗੇ ਤੈਨੂੰ ਮੈਂ ਸਮਝਾ ਕੇ ਲਿਆਵਾਂਗਾ ਹਾਏ 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 ਬਹੁਤ ਸੇ ਨਾ ਹੀ ਟੌਂਟ ਹੈ ਕੁਝ ਸੁਲਤਾਨ ਨਹੀਂ ਸਾਹਿਬ ਹਾਏ 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 ਹੈ ਨਾ ਉਹ ਬਾਦਰ ਵਾਲੀ ਕਿਹੜੀ ਓਏ ਕੀ ਬਾਤ ਸਾਜੀ ਨੂੰ ਭਾਵੇਂ ਫੈਸ਼ਨ ਡਬਿੰਗ ਕਰੋ ਤੇ ਕੀ ਹਿਸਾਬ ਤਾਂ ਹੋਣਾ ਚਾਹੀਦਾ ਆਹੋ ਆਏ ਸਟੂਅਰਟ ਯਾਰ ਸਾਡੀ ਜਿੱਤੇ ਕੰਮ ਨਹੀਂ ਲਾਂਦਾ ਓਏ ਚੂਆ ਕਿੱਥੇ ਆ ਮੈਨੂੰ ਨਾ ਕहीं ਫੜਨ ਦਾ ਤੈਨੂੰ ਨਹੀਂ ਕਹਿਣਾ ਤੇ ਹੋਰ ਮੈਂ ਆਰਮੀ 'ਚ ਫੋਨ ਕਰਨਾ ਚੱਲ ਜਾ ਕੇ ਫੜ ਉਹਨੂੰ ਆ ਭਲਾ ਕਿਹਦੀ ਆਵਾਜ਼ ਸੀ ਭਾਗ ਪਸੰਦੀ ਚੂਹੇ ਦੀ ਉੱਠ ਕੇ ਉਹਦੇ ਪਿੱਛੇ ਜਾ ਮਾਰੀ ਥਾਣੀ ਬਾਹਰ ਗਿਆ ਈ ਸ਼ਾਇਦ ਮੇਰੇ ਕੋਲ ਡੰਡੇ ਖਾਦੇ ਆ ਤੈਨੂੰ ਕਾਫੀ ਦੇਰੀ ਹੋ ਗਈ ਨਹੀਂ ਮੈਂ ਜਾਣੀ ਉਹਦੇ ਪਿੱਛੇ ਅਰੇ ਕੀ ਜੇ ਬਾਰੀ ਇਦਾਂ ਕੰਮ ਕਰਾਉਣਾ ਹੁੰਦਾ ਤੇ ਫਿਰ ਪਿਆਲੀ 'ਚ ਦੁੱਧ ਵੀ ਪਾਇਆ ਕਰੋ ਅੱਧੀ ਰਹਿ ਗਈ ਮੈਂ ਤੇਰੇ ਕੋ ਆ ਕੇ ਵੇਖ ਲੈ ਕਮਜ਼ੋਰੀਆਂ ਉਹ ਠਹਿਰੋ ਮਰੇ ਉਹ ਚੂਹੇ ਨੂੰ ਰੋਕ ਕੇ ਕਹਿੰਦੀ ਠਹਿਰੋ ਮਰੇ ਮੇਰੇ ਨਾਲ ਕਹਿੰਦੀ ਜੇ ਉਹਨੇ ਵੇਖ ਲਿਆ ਤਾਂ ਫੇਰ ਮਜਬੂਰਨ ਮੈਨੂੰ ਤੈਨੂੰ ਖਾਣਾ ਪੈਣਾ ਈ। ਯਾਰ ਮੇਰੇ ਮੋਨ ਕਹਿੰਦੀ ਉਹ ਚੂਹਾ ਮੈਨੂੰ ਨਾ ਪੜਨ ਤਾਂ ਗਈ ਆਹੋ ਓਏ ਆ ਕਿੰਨਾ ਚੱਲਿਆ ਸੀ ਕਿੰਨਾ ਓਏ ਸੰਭਾਲੇ ਆਈ ਬੱਕਰਾ ਕਹਿੰਦਾ ਦੂਜੇ ਉਹ ਕਹਿੰਦੇ ਕਿੰਨੇ ਸਾਲ ਚਲਾਉਂਦੇ ਰਹੇ ਨੇ। ਬੜਾ ਸਾਥ ਕਿੰਨਾ ਦਿੱਤਾ ਦੇ ਨਾ ਤੇਰਾ ਆਹੋ। ਨਹੀਂ ਤੁਹਾਡਾ ਪਹਿਲਾਂ ਵੀ ਇਹੀ ਮੇਰੇ ਖਿਆਲ ਵਾਇਰਲ ਹੋਇਆ ਸੀ ਸਾਰੀ ਹੈ ਨਾ ਸਮਾਂ ਨਹੀਂ ਇਸ ਤੋਂ ਹੋਰ ਕੀਤੀ ਸੀ। ਬਹੁਤ ਨਹੀਂ ਦੇਖਿਆ ਸਾਰੇ ਅਕਬਰ ਔਰ ਬੀਰਬਲ ਕਾਰਟੂਨ ਓਏ ਉਹ ਤੇ ਬਹੁਤ ਚੱਲੇ ਬੜੇ ਵਾਇਰਲ ਹੋਏ ਨੇ ਉਹ ਯਾਰ ਸਾਡਾ ਬਚਪਨ ਸੀਗਾ ਸ਼ਾਦੀशुदा ਕੁਵਾਰਾ ਵਾਹ ਹਕੂਮਾ ਉਹ ਸਾਜੀ ਦੀ ਡਬਿੰਗ ਓਏ ਸਾਈ ਸਾਈ ਕਿਹੜੇ ਨੇ ਬਾਦਸ਼ਾਹ ਨੂੰ ਨਾ ਹੁਣ ਜਿਹੜੇ ਦਰਬਾਰੀ ਉਹ ਬਾਜ਼ਾ ਮਰ ਓਏ ਬਾਦਸ਼ਾਹ ਯਾਰ ਬਾਦਸ਼ਾਹ ਦੀ ਪੋਰਾ ਪੈ ਲਈ ਨੇ ਯਾਰ ਬਾਦਸ਼ਾਹ ਸਾਨੂੰ ਕੀ ਕਹਿੰਦਾ ਅੱਛਾ ਨਹੀਂ ਉਹ ਜਿਹੜਾ ਸੀ ਕਹਿੰਦਾ ਇਹ ਆਹੋ ਨਹੀਂ ਉਹਦੇ ਚ ਉਹ ਚ ਬੀਰਬਲ ਵਾਲੇ ਚ ਹਾਂ ਕਹਿੰਦਾ ਓਏ ਬਾਦਸ਼ਾਹ ਸਾਨੂੰ ਵੀ ਕੋਈ ਕੰਮ ਗਿਆ ਕਰ ਸਾਰੇ ਅੱਛੂ ਨਹੀਂ ਕਹੀ ਜਾਂਦੇ ਮਾਰਾ ਤਰਾਜ ਕਰਦੇ ਉਹ ਅੱਛੂ ਨਹੀਂ ਕਰਦੇ ਅਸੀਂ ਨਹੀਂ ਕਰਦੇ ਲੋ ਜੀ ਮੈਨੂੰ ਪੁੱਛੋ ਸਭ ਤੋਂ ਔਖੀ ਡਬਿੰਗ ਕਿਹੜੀ ਸੀ ਮੇਰੀ ਲਾਈਫ ਦੀ ਜਿਹੜੀ ਮਤਲਬ ਕਿ ਜਿਹਨੇ ਮੇਰੇ ਕਹਿ ਲਾ ਵੀ ਪਸੀਨੇ ਛੜਾਤੇ ਹੋਣ ਵਕਤ ਪਾ ਕਿਹੜੀ ਸੀ ਸਾਡੀ 3 ਸਟੂਜੀਜ਼ ਤੇ ਓਏ ਹੋਏ ਤਿੰਨ ਕਰੈਕਟਰ ਨੇ ਤਿੰਨਾਂ ਦੀ ਲੈਦਾ ਪੇਚਾ ਓਏ ਉਹ ਮੋਟਾ ਜਿਹੜਾ ਹੋਰ ਆ, ਉਹ ਦੂਜਾ ਹੋਰ ਆ ਉਹ ਹੋਰ ਆ ਤਿੰਨਾਂ ਦੀ ਟੋਨ ਵਾਹ ਵਾਹ ਉਹਦੇ 'ਚ ਇੱਕ ਕਰੈਕਟਰ ਜਿਸ ਤਰ੍ਹਾਂ ਜਿਹੜੇ ਖਲਾਤੇ ਹੁੰਦੇ ਤੇ ਉਹਨਾਂ ਹੁਣ ਬਾਦਸ਼ਾਹ ਦਾ ਕੋਈ ਬਾਦਸ਼ਾਹ ਹੁੰਦਾ ਬਾਦਸ਼ਾਹ ਦਾ ਮਹਿਲ ਤੇ ਉਹਦੀ ਨਾ ਕਿਸੇ ਮਹਿਲ ਦੇ ਇੱਕ ਵੜ ਕੇ ਨਾ ਚੀਜ਼ਾਂ ਚੋਰੀ ਕਰ ਲੈਂਦੇ ਤੇ ਹੁਣ ਇੱਕ ਡਰ ਰਿਹਾ ਹੁੰਦਾ ਕਿ ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਤੇ ਫਿਰ ਹੈ ਤੇ ਦੂਜਾ ਹੁਣ ਕਹਿ ਰਿਹਾ ਕੁਛ ਨਹੀਂ ਹੁੰਦਾ ਚੁੱਕ ਚੀਜ਼ਾਂ ਤੇ ਹੁਣ ਇੱਕ ਉਹਦਾ ਨਾਮ ਹੈ ਤੋਤੀ ਉਹ ਜਿਹਦੇ ਸਾਈਡਾਂ ਤੇ ਬਾਲ ਦੀ ਉਹਦਾ ਨਾਂ ਰੱਖਿਆ ਤੋਤੀ ਤੇ ਇੱਕ ਨੰਨਾ ਉਹ ਗੰਦਾ ਤੇ ਜਿਹੜਾ ਉਹ ਦੂਜਾ ਉਹ ਬੌਸ ਆ ਬੌਸ ਟੈਪ ਨਾ ਹੋਇਆ ਤੇ ਹੁਣ ਕਹਿੰਦਾ ਮੈਂ ਤਾਂ ਕਹਿੰਦਾ ਬੌਸ ਮੈਂ ਤਾਂ ਕਹਿੰਦਾ ਚੁੱਕੀਏ ਤੇ ਚੱਲੀਏ ਇੱਥੋਂ ਨਿਕਲੀਏ ਤੇ ਹੁਣ ਪਿੱਛੋਂ ਨਾ ਇੱਕ ਕਰਕੇ ਉਹ ਨਿਕਲਦਾ ਕਹਿੰਦਾ ਓਏ ਜਿਹੜਾ ਡਰਿਆ ਬੌਸ ਉਹਨੂੰ ਮਾਰਿਆ ਤਾਂ ਕਹਿੰਦਾ ਬੌਸ ਮੈਨੂੰ ਮਾਰਦਾ ਹੀ ਸੁਮਾ ਹਾਂ ਬੌਸ ਆਪਾਂ ਜੋ ਚੀਜ਼ਾਂ ਕਰਦੇ ਫੜੇ ਜਾਵਾਂਗੇ ਫਿਰ ਬਾਦਸ਼ਾਹ ਸਾਨੂੰ ਫਾਇਲ ਆ ਜਾਏਗਾ ਫਿਰ ਅਸੀਂ ਜਿੰਨੇ ਕਿਹੜੇ ਸੋਹਣੇ ਲੱਗਾਂਗੇ ਲੜਕੇ ਹੋਏ ਫਿਰ ਅਸੀਂ ਮਰ ਜਾਵਾਂਗੇ ਤੇ ਸਭ ਤੋਂ ਆਸਾਨ ਮੇਰੇ ਖਿਆਲ ਤੁਸੀਂ ਚਾਚਾ ਬੂਟਾ ਕੀਤਾ ਨਾ ਸਾਡੀ ਓਏ ਉਹ ਤਾਂ ਮੇਰੇ ਖੱਬੇ ਹੱਥ ਦਾ ਵੀ ਨਹੀਂ ਸੀ ਕੰਮ ਉਹ ਐਸਾ ਫਾਰਮੈਟ ਸੀ ਉਸਤਾਦ ਜੀ ਉਹਦੇ ਚ ਜਿੰਨਾ ਉਹਨੂੰ ਤੁਸੀਂ ਮਤਲਬ ਕਿ ਬਕਵਾਸ ਡੱਬ ਕਰੋ ਨਾ ਮੈਂਟਲੀ ਤੌਰ ਤੇ ਉਹਨਾਂ ਹੀ ਅੱਛਾ ਹੁੰਦਾ ਸੀ ਕਸਮੇ ਵੀ ਚਲੋ ਵਜਾ ਵੀ 30 ਮਿੰਟ ਦਾ ਪ੍ਰੋਗਰਾਮ ਆ ਤੇ ਮੈਂ 16 ਮਿੰਟ ਚ ਡੱਬ ਕਰਤਾ ਸਾਰਾ ਬੜੀ ਗੱਲ ਬੜੀ ਗੱਲ ਉਹ ਤੇ ਇੰਝ ਹੁੰਦਾ ਸੀ ਤੇ ਤੋਪੀ ਮੈਂ ਆਇਆ ਡੱਬਿੰਗ ਕਰਕੇ ਅੱਛਾ ਵੀ ਉਸਤਾਦ ਉਹਦੇ ਚ ਸਭ ਤੋਂ ਵੱਡੀ ਗੱਲ ਆ ਕੰਟੈਂਟ ਹੀ ਕੋਈ ਨਹੀਂ ਬਣਾਉਣਾ ਪੰਚ ਲਾਈਨ ਹੀ ਕੋਈ ਨਹੀਂ ਜੋ ਮਰਜ਼ੀ ਕਹੀ ਜੋ ਵਿੱਚ ਤਾਦੀ ਉਹ ਜਿਹੜਾ ਨਾ ਤੁਸੀਂ ਉਹ ਦਲੀਪ ਸਾਹਿਬ ਦੀ ਡਬਿੰਗ ਕੀਤੀ ਉਹ ਵੀ ਕਮਾਲ ਡਬਿੰਗ ਕਿਹੜੀ ਪੀਟੀਆਈ ਵਾਲੀ ਹਾਂ ਹਾਂ ਉਹ ਬਹੁਤ ਫਰਕ ਕਿਆ ਸਰ ਗੇਂਦ ਤੇ ਇੱਕ ਬੱਲਾ ਆਹੋ ਤੁਸੀਂ ਸਾਨੂੰ ਝੂਠਾ ਸਾਬਤ ਕਰ ਨਹੀਂ ਉਦੋਂ ਆਹੋ 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 ਓਏ ਉਹ ਵੀ ਬੜੀ ਮਜ਼ਾ ਜੇ ਤੁਸੀਂ ਉਹ ਜਿਹੜੀ ਉਹ ਕਾਰਟੂਨ ਉਹ ਲੈਣ ਆਉਂਦੇ ਹੋ ਡਰਾਉਣੇ ਜਿਹੇ ਅੰਮੀ ਤੇ ਭੈਣ ਲੈਣ ਆਉਂਦੇ ਚੱਲ ਵੀਰਾ ਘਰ ਚੱਲ ਕੇ ਆਹੋ ਮੈਂ ਨਹੀਂ ਆਉਣਾ ਨਹੀਂ ਕਾਰਟੂਨ ਨਹੀਂ ਉਹ ਲੁਕਿਆ ਹੁੰਦਾ ਉੱਥੇ ਆਹੋ ਪਿੱਛੇ ਲੁਕਿਆ ਹੁੰਦਾ ਉਹਦੇ ਵਿੱਚ ਅੱਛਾ ਉਹਨੇ ਨਿੱਕੀ ਨਿੱਕੀ ਗੱਲਾਂ ਨੇ ਨਾ ਕਿਸ ਟਾਈਮ ਅਸੀਂ ਕੋਈ ਪ੍ਰੋਗਰਾਮ ਕਰਾਂਗੇ ਨਾ ਉਹ ਚ ਮੈਂ ਤੁਹਾਨੂੰ ਦਿਖਾਵਾਂਗਾ ਗੌਰ ਕਰਾਵਾਂਗਾ ਕਿ ਇਸ ਐਕਸਪ੍ਰੈਸ਼ਨ ਤੇ ਗੌਰ ਕਰੋ ਕਿ ਫੀਲ ਕੀ ਹੁੰਦਾ ਕਿ ਉਹ ਨਾ ਆਏ ਨੇ ਤੂੰ ਲੁਕਿਆ ਵਾ ਤੇ ਉਹਦਾ ਨਾਂ ਹੁੰਦਾ ਵਾ ਪਤਾ ਨਹੀਂ ਕੀ ਨਾਂ ਹੁੰਦਾ ਤੂੰ ਪਰੌਂਠੇ ਲੈ ਕੇ ਨਾ ਆਪਣੀ ਲਵਾਏ ਮੈਂ ਸਕ੍ਰਿਪਟ ਬਣਾਇਆ ਕਿ ਮਾਂ ਤੇ ਧੀ ਪਰੌਂਠੇ ਲੈ ਕੇ ਆਏ ਨੇ
ਤੇ ਲੱਕੀ ਲੱਕੀ ਭਈਆ ਤੇ ਹੁਣ ਥੱਲੇ ਉਹਨਾਂ ਲੋਕ ਕਹਿੰਦਾ ਬਾਜੀ ਲੱਕੀ ਨਹੀਂ ਹੈਗਾ ਤੇ ਉਹ ਮਾਂ ਕਹਿੰਦੀ ਇਹ ਉਹੀ ਹੈ ਕੰਜਰ ਜਾਣ ਕੇ ਲੱਗਾ ਤੇ ਕਹਿੰਦੀ ਵੇਖੀ ਨੂੰ ਮੈਂ ਬਾਹਰ ਕੱਢਦੀ ਹੁਣੇ ਤੇ ਕਹਿੰਦੀ ਬਾਜੀ ਲੱਕੀ ਕੰਮ ਕੇ ਆ ਕੇ ਤੇ ਅੱਛਾ ਹੁਣ ਪਹਾੜ 'ਚ ਲੁਕਿਆ ਤੇ ਉੱਥੇ ਕਹਿ ਰਿਹਾ ਬਾਜੀ ਲੱਕੀ ਕੰਮ ਕੇ ਆ ਕੇ ਤੇ ਕਹਿੰਦੀ ਅੱਛਾ ਚੱਲ ਠੀਕ ਆ ਫਿਰ ਚੱਲਦੇ ਆ ਹੁਣ ਇਹਨੇ ਕੀਮੇ ਵਾਲੇ ਪਰੌਂਠੇ ਲੈ ਕੇ ਆਏ ਸਾਂ ਫਿਰ ਹੁਣ ਇੰਜ ਹੁੰਦਾ ਉਹਦਾ ਰਿਐਕਟ ਤੇ ਹੁਣ ਕਹਿੰਦੀ ਹੌਲੀ ਹੌਲੀ ਨਾ ਹੁਣ ਬਾਹਰ ਨਿਕਲਦਾ ਇੰਜ ਦੇਖਦਾ ਨਾ ਤੇ ਉਹ ਦੇਖ ਲੈ ਤੇ ਬਾਹਰ ਆਇਆ ਕਹਿੰਦੀ ਆ ਜਾ ਮੈਨੂੰ ਪਤਾ ਤੂੰ ਪਰੌਂਠਿਆਂ ਦੇ ਨਾਂ ਤੇ ਆਉਣਾ ਸੀ ਤੇ ਹੁਣ ਘੱਟ ਕੇ ਬਾਅਦ ਕਹਿੰਦਾ ਮੈਂ ਪਰੌਂਠਿਆਂ ਦਾ ਕਰਕੇ ਨਹੀਂ ਆਇਆ ਉਹ ਤੇ ਮੈਨੂੰ ਪਤਾ ਸੀ ਤੁਸੀਂ ਝੂਠ ਬੋਲਣ ਤੇ ਸੇਮ ਤੇ ਇੱਕਦਮ ਗੱਲ ਕਰਦਾ ਇੱਕਦਮ ਕਹਿੰਦਾ ਇਹ ਮਾਈ ਆਹੋ ਕਹਿੰਦੀ ਹੁਣ ਤੂੰ ਜਾਣਾ ਕਰ ਨਹੀਂ ਤਾਂ ਮੈਂ ਤੇਰੇ ਭਣਵਈਏ ਨੂੰ ਦੱਸਣਾ ਨਾ ਤੇ ਉਹਨੇ ਤੈਨੂੰ ਮਾਰ ਮਾਰ ਇੱਕੋ ਜਿਹਾ ਕਹਿੰਦਾ ਕਿਹੜਾ ਭਣਵਈਆ ਮਾਈ ਮੈਂ ਆ ਬਹੁਤ ਵੱਡਾ ਭਣਵਈਆ ਲੈ ਐ ਕੀ ਟੈ ਲਗਾ ਕਹਿੰਦਾ ਕਿਹੜਾ ਭਣਵਈਆ ਜਿਵੇਂ ਕਹਿੰਦਾ ਕਿਹੜਾ ਬਦਮਾਸ਼ ਮੈਂ ਆ ਬਹੁਤ ਵੱਡਾ ਬਦਮਾਸ਼ ਕਹਿੰਦਾ ਕਿਹੜਾ ਭਣਵਈਆ ਮਾਈ ਮੈਂ ਆ ਬਹੁਤ ਵੱਡਾ ਭਣਵਈਆ ਲੈ ਨਹੀਂ ਪਰ ਫੈਸ਼ਨ ਵੀ ਜ਼ਿਆਦਾ ਦੇ ਦਿਓ ਉਸਤਾਦ ਜੀ ਗਾਣਾ ਪਰ ਬੰਦ ਦਿਓ ਡਬਿੰਗ ਨਾ ਡਬਿੰਗ ਦੀ ਇਜਾਜ਼ਤ ਦੇ ਦਿਓ ਉਸਤਾਦ ਉਹ ਨਹੀਂ ਹੋਣਾ ਦੇਖੋ ਤੁਹਾਡੇ ਕੋਲ 2 ਇਜਾਜ਼ਤਾਂ ਲੈਣੀਆਂ ਮੈਂ ਉਸਤਾਦ ਜੀ। ਇਹ ਸਿੱਖਣ ਸੁੱਖਣ ਨਾਲ ਨਹੀਂ ਹੋਣੀ ਪਰ ਜੀ ਉਸਤਾਦ ਜੀ ਨਾਜ਼ਰੀਨ ਗੱਲ ਇਹ ਹੈ ਕਿ ਆ ਜਿਹੜਾ ਕੰਮ ਆ ਨਾ ਇੱਥੇ ਬਸ ਔਖਾ ਹੀ ਕੰਮ ਉਸਤਾਦ ਜੀ ਕਿਸੇ ਸ਼ੋਅ 'ਚ ਨਾ ਕਿਸੇ ਬਹਿ ਨੂੰ ਕੇ ਪਤਾ ਲੱਗੇ ਵੀ ਇਹ ਕੀ ਕੰਮ ਕਿਸੇ ਸ਼ੋਅ 'ਚ ਬਹਿ ਕੇ ਸਾਡੇ ਕੋਲ ਡਬਿੰਗ ਕਰਾਇਆ ਉਸਤਾਦ ਜੀ ਵਾਜਾ ਕਢਾਇਆ ਡਨ ਯਾਰ ਮੈਂ ਖਾਬਾਂ ਦੱਸਣੀਆਂ ਸੀ 2000 ਓਕੇ ਜੀ ਆਪਣਾ ਖਿਆਲ ਰੱਖੋ ਨਾਜ਼ਰੀਨ ਲਵ ਯੂ ਔਰ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ